ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਤਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਜਿਹੜੀਆਂ ਇਕੱਠੀਆਂ ਹੋਈਆਂ ਕਰਨਗੀਆਂ। ਕੀ ਇਹ ਗੱਲ ਸੱਚ ਹੈ ਕਿ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਹੁਣ ਇਕੱਠੀਆਂ ਹੋਈਆਂ ਕਰਨਗੀਆਂ? ਮਤਲਬ ਕਹਿ ਸਕਦੇ ਹਾਂ ਕਿ ਭਾਜਪਾ ਇੱਕ ਦੇਸ਼ ਇੱਕ ਚੋਣ ਇੱਕ ਭਾਸ਼ਾ ਵਾਲੇ ਪਾਸੇ ਨੂੰ ਹੁਣ ਤੇਜ਼ੀ ਦੇ ਨਾਲ ਵੱਧ ਰਹੀ ਹੈ ਜੀ। ਗੱਲ ਦਰੁਸਤ ਹੈ ਤੇ ਇਸ ਦੇ ਨਾਲ ਕਈ ਫਿਕਰ ਜੁੜੇ ਨੇ। ਜੀ ਜੀ। ਜਿਹੜੀ ਮਨਸ਼ਾ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਇਹ ਯੋਜਨਾ ਸਾਹਮਣੇ ਲਿਆਂਦੀ ਸੀ, ਉਸ ਤੇ ਉਹ ਸਿਖਰ ਵੱਲ ਵੱਧ ਗਏ ਨੇ ਜੀ। ਇਸ ਵਾਰ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਨੇ, ਇਹ ਤੋਂ ਬਾਅਦ ਜਦੋਂ 2029 ਚ ਲੋਕ ਸਭਾ ਚੋਣਾਂ ਹੋਣਗੀਆਂ ਤਾਂ ਉਹਦੇ ਨਾਲ ਹੀ ਤੁਸੀਂ ਵਿਧਾਨ ਸਭਾ ਚੋਣਾਂ ਵੀ ਦੇਖ ਸਕਦੇ ਹੋ, ਜੇਕਰ ਇਹ ਸਾਰੀ ਯੋਜਨਾ ਦੇ ਤਹਿਤ ਹੀ ਕਾਰਵਾਈ ਅੰਤਮ ਰੂਪ ਨੂੰ ਛੋ ਜਾਂਦੀ ਹੈ। ਤੁਹਾਡੇ ਧਿਆਨ ਚ ਹੋਣਾ ਕਿ ਪਿਛਲੇ ਦਿਨੀ ਇਹਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਹੜੀ ਰਾਮਨਾਥ ਕੋਵਿੰਦ ਦੀ ਅਗਵਾਈ ਚ ਸੀ। 2 ਸਤੰਬਰ 2023 ਨੂੰ ਉਹ ਕਮੇਟੀ ਹੋਂਦ ਚ ਆਈ ਸੀ ਜੀ। ਉਸ ਕਮੇਟੀ ਨੇ ਆਪਣੀ ਰਿਪੋਰਟ ਮੌਜੂਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੂੰ ਸੌਂਪ ਦਿੱਤੀ ਹੈ, ਜਿਹਦੇ ਵਿੱਚ ਇਸ ਗੱਲ ਦੀ ਸਪਸ਼ਟ ਸਿਫਾਰਿਸ਼ ਕੀਤੀ ਹੈ ਕਿ 2029 ਦੇ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ। ਇਹੋ ਨਹੀਂ, ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਤੇ ਪੰਚਾਇਤੀ ਚੋਣਾਂ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਹੀ ਨਾਲ ਹੋ ਜਾਣੀ ਚਾਹੀਦੀਆਂ। ਉਹ ਅੱਛਾ। ਇਸ ਪ੍ਰਕਿਰਿਆ ਦੇ ਲਈ ਉਹ ਫਾਈਨਲ ਰਿਪੋਰਟ ਸੌਂਪ ਦਿੱਤੀ ਗਈ ਹੈ। ਪਹਿਲਾਂ ਆਪਾਂ ਇਸ ਰਿਪੋਰਟ ਦੇ ਵਿੱਚ ਕੀ ਹੈ, ਇਹਦੇ ਵਿੱਚ ਪਾਰਟੀਆਂ ਦੀ ਸਥਿਤੀ ਕੀ ਹੈ, ਕੀ ਕਹਿੰਦੀ ਹੈ ਰਿਪੋਰਟ, ਉਸ ਵੱਲ ਜਾਵਾਂਗੇ। ਫਿਰ ਆਪਾਂ ਉਸ ਫਾਰਮੂਲੇ ਤੇ ਆਵਾਂਗੇ ਕਿ ਇਹ ਸਾਡੇ ਸੂਬਿਆਂ ਦੇ ਲਈ, ਸਾਡੇ ਲਈ ਕਿੰਨੀ ਕੁ ਹਿੱਤਕਾਰੀ ਹੈ, ਕਿੰਨੀ ਕੁ ਨਫਾ ਹੈ, ਕਿੰਨਾ ਕੁ ਨੁਕਸਾਨ ਜੀ। ਬਕਾਇਦਾ 8 ਮੈਂਬਰੀ ਟੀਮ ਸੀ ਪ੍ਰਵੀਨ ਜੀ। ਇਹ 2 ਸਤੰਬਰ 2023 ਨੂੰ ਇਹ ਕਮੇਟੀ ਹੋਂਦ ਚ ਆਉਂਦੀ ਹੈ ਤੇ 14 ਮਾਰਚ 2024 ਨੂੰ ਇਹ ਰਾਸ਼ਟਰਪਤੀ ਨੂੰ ਆਪਣੀ ਰਿਪੋਰਟ ਸੌਂਪਦੀ ਹੈ। 8 ਮੈਂਬਰੀ ਕਮੇਟੀ ਦੀ ਅਗਵਾਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਰ ਰਹੇ ਸੀ ਜੀ। ਉਹਨਾਂ ਦੇ ਨਾਲ ਸੀਨੀਅਰ ਵਕੀਲ ਸੀਗੇ ਹਰੀਸ਼ ਸਾਲਵੇ। ਉਹਨਾਂ ਦੇ ਨਾਲ ਇਸ ਕਮੇਟੀ ਦੇ ਵਿੱਚ 3 ਰਾਜਨੀਤਿਕ ਚਿਹਰੇ ਸੀਗੇ ਜੀ, ਜਿਨ੍ਹਾਂ ਚੋਂ ਇੱਕ ਗ੍ਰਹਿ ਮੰਤਰੀ ਭਾਜਪਾ ਵਾਲੇ ਪਾਸਿਓਂ ਅਮਿਤ ਸ਼ਾਹ, ਦੂਸਰੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ, ਤੀਸਰੇ ਪਹਿਲਾਂ ਕਾਂਗਰਸੀ ਹੁਣ ਵੱਖਰੀ ਪਾਰਟੀ ਪਰ ਅੱਜ ਕੱਲ੍ਹ ਗਿਣੇ ਜਾਂਦੇ ਨੇ ਭਾਜਪਾ ਦੀ ਕੁੱਟੇ 'ਚ ਗੁਲਾਮ ਨਬੀ ਆਜ਼ਾਦ। ਸੋ ਇਹ 3 ਰਾਜਨੀਤਿਕ ਚਿਹਰੇ ਸੀਗੇ। ਉਸ ਤੋਂ ਬਿਨਾਂ 3 ਸਾਬਕਾ ਅਧਿਕਾਰੀ ਸੀਗੇ, NK ਕਸ਼ਯਪ ਤੇ ਸੰਜੇ ਕੋਠਾਰੀ। ਠੀਕ ਹੈ ਜੀ। ਇਹ 8 ਮੈਂਬਰੀ ਟੀਮ ਨੇ ਆਪਣੀ 18,000 ਤੋਂ ਵੱਧ ਪੰਨੇ ਵਾਲੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਹੈ। 18,626 ਪੰਨੇ ਵਾਲੀ ਰਿਪੋਰਟ 191 ਦਿਨਾਂ ਦੀ ਕਹਿੰਦੀ ਜੀ ਸਾਡੀ ਮਿਹਨਤ ਆ। 65 ਅਸੀਂ ਬੈਠਕਾਂ ਕੀਤੀਆਂ ਨੇ, 21,558 ਅਸੀਂ ਬੰਦਿਆਂ ਨੂੰ ਮਿਲੇ ਆ, ਉਹਨਾਂ ਦੀ ਰਾਏ ਇਕੱਠੀ ਕੀਤੀ ਹੈ, ਜਿਨ੍ਹਾਂ ਚੋਂ 80% ਬੰਦਿਆਂ ਨੇ ਹਾਮੀ ਭਰੀ ਹੈ ਕਿ ਚੋਣਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ। ਕਹਿੰਦੇ ਠੀਕ ਹੈ ਜੀ। ਅੱਛਾ। 191 ਦਿਨਾਂ ਦੀ ਮਿਹਨਤ ਦੇ ਵਿੱਚ ਕਹਿੰਦੇ ਜੀ ਅਸੀਂ 47 ਰਾਜਨੀਤਿਕ ਪਾਰਟੀਆਂ ਤੱਕ ਪਹੁੰਚ ਕੀਤੀ ਹੈ। ਦੇਸ਼ ਦੀਆਂ 47 ਰਾਜਨੀਤਿਕ ਪਾਰਟੀਆਂ, ਜਿਨ੍ਹਾਂ ਦੇ ਵਿੱਚ ਮਤਲਬ ਜਿਹੜੇ 21,558 ਬੰਦੇ ਦੱਸਦੇ ਨੇ, ਉਹਨਾਂ ਦੇ ਵਿੱਚ ਸਾਬਕਾ ਜੱਜ ਸਾਹਿਬਾਨ ਵੀ ਹੈਗੇ, ਵਕੀਲ ਵੀ ਹੈਗੇ, ਵੱਖ-ਵੱਖ ਖਿੱਤਿਆਂ ਦੇ ਵੱਖ-ਵੱਖ ਮਾਰ ਧਿਰਾਂ ਵੀ ਹੈਗੀਆਂ, ਪਰ ਉਹ ਤੋਂ ਇਲਾਵਾ 47 ਰਾਜਨੀਤਿਕ ਪਾਰਟੀਆਂ ਤੱਕ ਜਦੋਂ ਪਹੁੰਚ ਕੀਤੀ, ਕਹਿੰਦੇ ਜੀ 32 ਨੇ ਹਾਮੀ ਭਰੀ ਹੈ ਕਿ ਬਿਲਕੁਲ ਜੀ ਇਹ ਸਹੀ ਹੈ ਕਿ ਚੋਣਾਂ ਇਕੱਠੀਆਂ ਹੋਣੀਆਂ ਚਾਹੀਦੀਆਂ। ਠੀਕ ਹੈ ਜੀ। ਤੇ 15 ਦਲਾਂ ਨੇ ਕਹਿੰਦੇ ਵਿਰੋਧ ਕੀਤਾ ਜੀ। ਹੁਣ ਜਿਹੜੀਆਂ 32 ਨੇ ਸਹਿਮਤੀ ਪ੍ਰਗਟਾਈ ਹੈ, ਉਹਨਾਂ ਦੇ ਵਿੱਚ ਉਹ ਨੇ ਜਿਹੜੀਆਂ ਭਾਜਪਾ ਦੇ ਨਾਲ ਨੇ, NDA ਵਾਲੀਆਂ, ਜਿਨ੍ਹਾਂ 'ਚ ਭਾਜਪਾ ਵੀ ਹੈਗੀ ਹੈ
ਭਾਜਪਾ ਦੇ ਨਾਲ ਨੇ ਜਾਂ ਭਾਜਪਾ ਦੇ ਡਰੋਂ ਨੇ, ਹੂੰ ਤੇ ਦੂਸਰੇ ਪਾਸੇ 15 ਚ ਉਹ ਨੇ ਜਿਨ੍ਹਾਂ ਨੂੰ ਲੱਗਦਾ ਕਿ ਜੋ ਭਾਜਪਾ ਕਰੂਗੀ ਇਸ ਤਰ੍ਹਾਂ ਉਹਦਾ ਵਿਰੋਧ ਹੀ ਕਰਨਾ, ਉਹਦੇ ਪਰ ਮਤਲਬ ਜਿਹੜੀਆਂ ਹਾਮੀ ਭਰ ਰਹੀਆਂ ਨੇ ਉਹਨਾਂ ਚੋਂ ਵੀ ਬਹੁਤ ਗਿਣਤੀ ਨੇ ਤਰਕ ਦੇ ਆਧਾਰ ਤੇ ਹਾਮੀ ਨਹੀਂ ਭਰੀ, ਸਿਰਫ ਭਾਜਪਾ ਕਰਕੇ ਹਾਮੀ ਭਰੀ ਹੈ। ਜਿਹੜੀਆਂ ਨੇ ਵਿਰੋਧ ਕੀਤਾ ਉਹਨਾਂ ਨੂੰ ਵੀ ਤਰਕ ਨਹੀਂ ਦੇਖਣਾ, ਉਹਨਾਂ ਨੂੰ ਵੀ ਕਹਿਣਾ ਅਸੀਂ ਵਿਰੋਧ ਕਰਨਾ, ਇਸ ਲਈ ਸਾਡਾ ਵਿਰੋਧ ਹੈ। ਮੈਂ ਅੱਜ ਕੱਲ ਦੀ ਇਹ ਰਿਪੋਰਟ ਜਨਤਕ ਹੋਈ ਹੈ, ਮੈਂ ਅੱਜ ਤੱਕ ਕਿਸੇ ਪਾਰਟੀ ਦਾ ਤਰਕ ਆਧਾਰਿਤ ਕੋਈ ਇਹਦੇ ਪਰ ਟਿੱਪਣੀ ਨਹੀਂ ਦੇਖੀ ਅਜੇ ਤੱਕ। ਸੋ 15 ਜਿਹੜੀਆਂ ਵਿਰੋਧ ਕਰ ਰਹੀਆਂ ਉਹਨਾਂ ਚ ਕਹਿੰਦੀ ਜੀ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਬਸਪਾ ਹੈ, CPI, M ਹੈ, TMC ਹੈ, ਸਮਾਜਵਾਦੀ ਪਾਰਟੀ ਹੈ, ਏਦਾਂ ਹੀ 15 ਦਾ ਲੋਹ ਨੇ ਜਿਹੜੇ ਵਿਰੋਧੀ ਧਿਰ ਚ ਖੜੇ ਨੇ ਜੀ। ਹੁਣ ਇਹਦੇ ਵਿੱਚ ਆਇਆ ਫਾਰਮੂਲਾ ਕਿ ਜੀ ਆਪਾਂ 2029 ਦੇ ਵਿੱਚ ਜਦੋਂ ਚੋਣਾਂ ਆਉਣ ਤਾਂ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਪਹਿਲੇ ਗੇੜ ਚ ਇਕੱਠੀਆਂ ਕਰਾਈਆਂ ਜਾਣ, ਤੇ ਉਸ ਚੋਣਾਂ ਤੋਂ ਬਾਅਦ 100 ਦਿਨਾਂ ਦੇ ਦਰਮਿਆਨ, ਮਤਲਬ 3 ਮਹੀਨਿਆਂ ਦੇ ਦਰਮਿਆਨ ਹੀ ਲੋਕਲ ਬਾਡੀ, ਨਗਰ ਕੌਂਸਲ ਦੀਆਂ, ਨਗਰ ਪੰਚਾਇਤ ਦੀਆਂ, ਨਗਰ ਨਿਗਮ ਦੀਆਂ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਦੀਆਂ ਤੇ ਪੰਚਾਇਤੀ ਚੋਣਾਂ 100 ਦਿਨਾਂ ਦੇ ਅੰਦਰ ਅੰਦਰ ਨਿਬੇੜ ਦਿੱਤੀਆਂ ਜਾਣ। ਸੋ ਇੱਕੋ ਗੇੜ 'ਚ ਸਾਰੀ ਪ੍ਰਕਿਰਿਆ ਹੋਵੇ ਕਹਿੰਦੇ ਜੀ। ਹੁਣ ਇਸ ਹਵਾਲੇ ਨਾਲ ਮਤਲਬ ਕਹਿੰਦੇ ਜੀ ਫਿਰ ਇੱਕ ਵੋਟਰ ਸੂਚੀ ਹੋਊਗੀ ਤੁਹਾਡੀ, ਇੱਕ ਤੁਹਾਡਾ ਪਹਿਚਾਣ ਪੱਤਰ ਹੋਊਗਾ, ਇੱਕ ਵੋਟਰ ਕਾਰਡ ਹੋਊਗਾ, ਇੱਕ ਦੇਸ਼ ਇੱਕ ਚੋਣ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਲੀਡਰ, ਇੱਥੇ ਲਿਆ ਕੇ ਗੱਲ ਮੁਕਾਉਣੀ ਹੈ ਇਹਨਾਂ ਨੇ। ਸੋ ਇਹ ਦੇਸ਼ ਦੇ ਵਿੱਚ ਕੱਲੇ ਰਾਸ਼ਟਰਪਤੀ ਦੀ ਚੋਣ ਹੋਇਆ ਕਰੂਗੀ, ਉਸ ਵੱਲ ਨੂੰ ਵੱਧ ਰਹੇ ਨੇ ਇਹ ਜੀ। ਹੌਲੀ ਹੌਲੀ ਇਹਨਾਂ ਨੇ ਨਗਰ ਨਿਗਮ, ਨਗਰ ਪੰਚਾਇਤ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਇਹ ਸਾਰਿਆਂ ਨੂੰ ਕਹਿਣਾ ਜੀ ਸਮਾਂ ਬਰਬਾਦ, ਪੈਸਾ ਬਰਬਾਦ ਹੈ, ਕੱਲੀ ਇੱਕ ਰਾਸ਼ਟਰਪਤੀ ਚੋਣ ਕਰਿਆ ਕਰੋ, ਉਹ ਆਪੇ ਆਪਣੇ ਬੰਦੇ ਚੁਣ ਲਿਆ ਕਰੂਗਾ, ਬਾਕੀ ਸਾਰੇ। ਇਹ ਉਸ ਮਨਸ਼ਾ ਵੱਲ ਵਧਣ ਦੀ ਕਵਾਇਦ ਹੈ, ਕਿਉਂਕਿ ਹੁਣ ਜਦ ਇਹ ਇਕੱਠੀ ਚੋਣ ਕਰਾਉਣ ਦਾ ਫੈਸਲਾ ਹੈ, ਇਹਦੇ ਵਿੱਚ ਇਹੀ ਹਵਾਲਾ ਦਿੱਤਾ ਗਿਆ ਕਿ ਇਹ ਲੋੜ ਇਸ ਲਈ ਹੈ ਜੀ ਕਿ ਜਦੋਂ ਇਕੱਠੀ ਚੋਣ ਹੋਊਗੀ ਤਾਂ ਡਿਊਟੀਆਂ ਬਾਰ-ਬਾਰ ਨਹੀਂ ਲਾਉਣੀਆਂ ਪੈਣਗੀਆਂ ਬੰਦਿਆਂ ਦੀਆਂ, ਚੋਣ ਡਿਊਟੀਆਂ ਬਾਰ-ਬਾਰ ਨਹੀਂ ਲੱਗਣਗੀਆਂ, ਚੋਣ ਜਾਬਤਾ ਬਾਰ-ਬਾਰ ਨਹੀਂ ਲੱਗੂਗਾ, ਕੰਮਾਂ 'ਚ ਅੜਿੱਕਾ ਨਹੀਂ ਆਊਗਾ, ਵਿਕਾਸ ਕਾਰਜ ਬੜੀ ਤੇਜ਼ੀ ਨਾਲ ਹੋਣਗੇ ਜੀ। ਦੇਸ਼ ਦਾ ਪੈਸਾ ਬਹੁਤ ਬਚੂਗਾ ਜੀ ਇਹਦੇ ਨਾਲ, ਸਮਾਂ ਵੀ ਬਹੁਤ ਬਚੂਗਾ ਜੀ। ਸੋ ਸਮਾਂ ਤੇ ਪੈਸੇ ਦੇ ਹਵਾਲੇ ਨਾਲ ਇਸ ਗੱਲ ਤੇ ਹਾਮੀ ਭਰੀ ਜਾ ਰਹੀ ਹੈ ਕਿ ਚੋਣਾਂ ਇਕੱਠੀਆਂ ਹੋ ਜਾਣੀਆਂ ਚਾਹੀਦੀਆਂ ਨੇ ਜੀ। ਹੁਣ ਇਸ ਤੇ ਜਦੋਂ ਸਵਾਲ ਆਉਂਦਾ ਤਾਂ ਫਿਰ ਇਹ ਸਵਾਲ ਉੱਠਦਾ ਕਿ ਪਹਿਲਾਂ ਕਦੇ ਏਦਾਂ ਹੁੰਦਾ ਸੀ? ਫਿਰ ਕਹਿੰਦੇ ਜੀ ਬਿਲਕੁਲ ਜੀ 1952 ਚ, 1957 ਚ, 1962 ਚ, 1967 ਚ ਇਕੱਠੀਆਂ ਚੋਣਾਂ ਹੋਈਆਂ। ਠੀਕ ਹੈ ਜੀ। ਮਤਲਬ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਪਿਛਲੇ 70-72 ਸਾਲਾਂ ਚ ਕੁਝ ਹੋਇਆ ਹੀ ਨਹੀਂ ਚੰਗਾ। ਹੁਣ ਇਸ ਫਾਰਮੂਲੇ ਦੀ ਉਦਾਹਰਨ ਦੇ ਰਹੀ ਹੈ ਕਿ ਨਹੀਂ ਜੀ ਏਦਾਂ ਪਹਿਲਾਂ ਹੁੰਦੀਆਂ ਨਹੀਂ ਤਾਂ ਹੁਣ ਹੋ ਜਾਣ। ਤੇ ਫਿਰ ਜੇ ਪਹਿਲਾਂ ਕੋਈ ਚੰਗਾ ਹੀ ਨਹੀਂ ਹੋਇਆ ਤਾਂ ਇਹ ਚੰਗਾ ਕਿਵੇਂ ਆ? ਫਿਰ ਕਿਵੇਂ? ਬਿਲਕੁਲ ਸਹੀ ਹੈ ਪ੍ਰਵੀਨ ਜੀ। ਆਜ਼ਾਦੀ ਤੋਂ ਬਾਅਦ ਜਦੋਂ ਅਸੀਂ ਲੋਕਤੰਤਰਕ ਤਰੀਕੇ ਨਾਲ ਚੋਣ ਪ੍ਰਕਿਰਿਆ ਚ ਆਏ ਹਾਂ ਤਦੋਂ ਇਕੱਠੀਆਂ ਉਸ ਦੌਰ ਦੇ ਹਿਸਾਬ ਨਾਲ ਹੋਈਆਂ, ਪਰ 1968-69 ਚ ਆ ਕੇ ਕਈ ਸੂਬਿਆਂ ਚ ਹੰਗ ਅਸੈਂਬਲੀਆਂ ਬਣ ਗਈਆਂ, ਕਈ ਸੂਬਿਆਂ ਦੀਆਂ ਟੁੱਟੀਆਂ ਵਿਧਾਨ ਸਭਾ ਚੋਣਾਂ ਦੇ ਹਵਾਲੇ ਨਾਲ ਸਰਕਾਰਾਂ ਟੁੱਟੀਆਂ, ਤੇ ਇਸੇ ਤਰ੍ਹਾਂ 1970 ਦੇ ਵਿੱਚ ਲੋਕ ਸਭਾ ਭੰਗ ਹੋਈ, ਤੇ ਉਸ ਤੋਂ ਬਾਅਦ ਫਿਰ ਇਹ ਗੈਪ ਪੈਂਦਾ ਚਲਾ ਗਿਆ ਤੇ ਅੱਡੋ ਅੱਡ ਚੋਣਾਂ ਹੋਣ ਲੱਗ ਪਈਆਂ। ਸਵਾਲ ਚੋਣ ਖਰਚਿਆਂ ਦਾ ਨਹੀਂ ਹੈ, ਸਵਾਲ ਕੰਟਰੋਲ ਦਾ ਇੱਥੇ। ਪ੍ਰਵੀਨ ਜੀ ਅੱਜ ਦੀ ਤਰੀਕ ਦੇ ਵਿੱਚ ਮਨਸ਼ਾ ਇਹ ਨਹੀਂ ਹੈਗੀ ਕਿ ਸਮਾਂ ਬਚਾਉਣਾ ਹੈ, ਖਰਚਾ ਬਚਾਉਣਾ ਹੈ, ਮਨਸ਼ਾ ਸਿਰਫ ਇਹ ਹੈ ਕਿ ਕੇਂਦਰ ਦੇ ਹੱਥ ਕੰਟਰੋਲ ਰਵੇ ਸਾਰਾ ਕੁਝ। ਮਸ਼ੀਨਰੀ ਇਹਦੇ ਨਾਲ ਹੁਣ ਸਵਾਲ ਇੱਥੇ ਆ ਕੇ ਖੜਾ ਹੁੰਦਾ ਜਿਹੜਾ ਆਪਾਂ ਤਰਕ ਦੀ ਗੱਲ ਕਰਦੇ ਹਾਂ ਕਿ ਜੇਕਰ ਇਕੱਠੀਆਂ ਚੋਣਾਂ ਹੁੰਦੀਆਂ ਤਾਂ ਕੀ ਸੱਚਮੁੱਚ ਸਮਾਂ ਤੇ ਪੈਸਾ ਹੀ ਬਚਦਾ ਜਾਂ ਸੂਬਿਆਂ ਦੇ ਹੱਕ ਹਕੂਕ ਵੀ ਬਚੇ ਰਹਿਣਗੇ? ਬਿਲਕੁਲ ਸਹੀ ਹੈ ਜੀ, ਕਿਉਂਕਿ ਇਹਦੇ ਨਾਲ ਸਭ ਤੋਂ ਵੱਡਾ ਡਾਕਾ ਸੂਬਿਆਂ ਦੇ ਹੱਕਾਂ ਤੇ ਪੈਣਾ ਹੈ, ਸੂਬਿਆਂ ਦੇ ਮਸਲਿਆਂ ਤੇ ਪੈਣਾ। ਜਦੋਂ ਲੋਕ ਸਭਾ ਚੋਣਾਂ ਦੇ ਨਾਲ ਵਿਧਾਨ ਸਭਾ ਚੋਣਾਂ ਹੋਣਗੀਆਂ ਤਾਂ ਸੂਬਈ ਮਸਲੇ ਦਬ ਕੇ ਰਹਿ ਜਾਣਗੇ, ਸੂਬਈ ਮੰਗਾਂ ਦਬ ਕੇ ਰਹਿ ਜਾਣਗੀਆਂ। ਪ੍ਰਵੀਨ ਜੀ ਖਾਸ ਕਰਕੇ ਪਹਿਲੂ ਇਹ ਹੈ ਕਿ ਭਾਰਤ ਦੇ ਵਿੱਚ ਵੱਖੋ-ਵੱਖ ਸੂਬੇ ਨੇ, ਉਹਨਾਂ ਸੂਬਿਆਂ ਦੀ ਵੱਖੋ-ਵੱਖ ਬੋਲੀ ਹੈ, ਵੱਖੋ-ਵੱਖ ਪਹਿਰਾਵਾ ਹੈ, ਵੱਖੋ-ਵੱਖ ਸੱਭਿਆਚਾਰ ਹੈ, ਤੇ ਵੱਖੋ-ਵੱਖ ਤਰ੍ਹਾਂ ਦਾ ਮੌਸਮ ਤੇ ਵੱਖੋ-ਵੱਖ ਤਰ੍ਹਾਂ ਦਾ ਰਹਿਣ ਸਹਿਣ ਹੈ, ਪੋਲੀਟੀਕਲ ਸਟੈਂਸ ਵੀ ਵੱਖੋ-ਵੱਖ, ਉਹ ਸਾਰੀ ਸਥਿਤੀ ਵੱਖੋ ਵੱਖਰੀ ਹੈ ਸਾਡੀ। ਵਾਤਾਵਰਨ ਦੇ ਹਿਸਾਬ ਨਾਲ ਸਾਡੀ ਖਾਣ ਪੀਣ ਸ਼ੈਲੀ, ਜੀਵਨ ਸ਼ੈਲੀ, ਕਾਰੋਬਾਰ, ਕੰਮਕਾਰ, ਜਿਹੜੇ ਹੁਣ ਸਮੁੰਦਰ ਦੇ ਕੰਢੇ ਨੇ
ਉਹਨਾਂ ਨੇ ਉਸ ਹਵਾਲੇ ਨਾਲ ਦੇਖਣਾ ਹੈ, ਜਿਹੜੇ ਅਸੀਂ ਸਰਹੱਦ ਦੇ ਕੰਢੇ ਆ, ਖੇਤੀ ਵਾਲੇ ਆ, ਅਸੀਂ ਹੋਰ ਹਿਸਾਬ ਨਾਲ ਦੇਖਣਾ, ਮੁੰਬਈ ਦਾ ਹੋਰ ਸਿਸਟਮ ਹੈ। ਸੋ ਇਸ ਲਈ ਉਹ ਸਾਰੇ ਨੂੰ ਤੁਸੀਂ ਇੱਕੋ ਚੋਣ ਪ੍ਰਕਿਰਿਆ ਦੇ ਵਿੱਚ ਲਿਆ ਕੇ ਤੁਸੀਂ ਰਾਸ਼ਟਰੀ ਮੁੱਦਿਆਂ ਦੇ ਆਧਾਰ ਤੇ ਸਾਰੇ ਦੇਸ਼ ਦੀਆਂ ਚੋਣਾਂ ਕਰਾਉਣਾ ਚਾਹੁੰਦੇ ਹੋ ਕਿ ਸੂਬਿਆਂ ਦੇ ਮਸਲੇ ਫਿਰ ਕਦੋਂ ਉੱਠਣਗੇ ਜਨਾਬ? ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਤਾਂ ਸੂਬਈ ਮਸਲਾ, ਸੂਬਈ ਮੰਗਾਂ, ਪਾਰਟੀਆਂ ਦੀਆਂ ਨਲਾਇਕੀਆਂ ਉਹ ਮਸਲੇ ਉਹ ਸਾਰੇ ਸਾਹਮਣੇ ਆਉਂਦੇ ਨੇ। ਫਿਰ ਜਦੋਂ ਲੋਕ ਸਭਾ ਚੋਣਾਂ ਹੋਣਗੀਆਂ ਤਾਂ ਨੈਸ਼ਨਲ ਮੁੱਦੇ ਹੀ ਹਾਵੀ ਹੋਣਗੇ, ਨੈਸ਼ਨਲ ਚਿਹਰੇ ਹੀ ਹਾਵੀ ਹੋਣਗੇ ਤੇ ਨੈਸ਼ਨਲ ਪਾਰਟੀਆਂ ਹੀ ਗਲਬਾ ਹੋਊਗਾ। ਤੇ ਇਸ ਲਈ ਇਹ ਧੱਕੇਸ਼ਾਹੀ ਫਿਰ ਹੁਣ ਇੱਕ ਹੋਰ ਪ੍ਰਕਿਰਿਆ, ਕਹਿੰਦੇ ਜੀ ਫਿਰ ਕਰਨਾ ਕਿਵੇਂ ਆ ਇਕੱਠਾ। ਹੁਣ ਇਹ ਸਿੱਧਾ ਲੋਕਤੰਤਰ ਦਾ ਘਾਣ ਦੇਖੋ ਸੀ ਇੱਥੇ ਵਿੱਚ ਕਿਵੇਂ ਆ। ਕਹਿੰਦੇ ਜੀ ਐਂ ਕਰੋ, ਜਿਨ੍ਹਾਂ ਦੀ ਤਾਂ ਪ੍ਰਕਿਰਿਆ ਮਤਲਬ ਕਿ ਹੁਣ 2023 ਦੇ ਵਿੱਚ ਜਿਹੜੀਆਂ ਸਰਕਾਰਾਂ ਬਣੀਆਂ ਨੇ ਸੂਬਿਆਂ 'ਚ, ਉਹਨਾਂ ਦਾ ਜਾ ਕੇ 28 ਦੇ ਲਗਭਗ ਕਾਰਜਕਾਲ ਮੁੱਕਣਾ, ਉਹਨਾਂ ਨੂੰ ਤਾਂ 29 ਤੱਕ ਖਿੱਚ ਲਓ, ਕਹਿੰਦੇ ਉਹਨਾਂ ਦਾ ਕਾਰਜਕਾਲ ਵਧਾ ਲਓ। ਠੀਕ ਹੈ ਜੀ। ਜਿਨ੍ਹਾਂ ਦਾ 26 ਚ 27 ਚ ਜਾ ਕੇ ਮੁੱਕਣਾ ਹੈ ਨਾ, ਉਹਨਾਂ ਦਾ ਕਹਿੰਦੇ 6 ਮਹੀਨੇ ਪਹਿਲਾਂ ਕੱਟ ਕਰ ਲਓ ਸਾਲ, ਉਹ ਤੋਂ ਬਾਅਦ ਅਗਲੀ ਵਾਰ 29 ਤੋਂ ਪਹਿਲਾਂ ਫੇਰ ਕੱਟ ਕਰ ਲਿਓ, ਮਤਲਬ 2 ਵਾਰ ਕਾਰਜਕਾਲ ਘਟਾ ਦਿਓ ਉਹਨਾਂ ਦਾ। ਸੋ ਇਸ ਹਵਾਲੇ ਨਾਲ ਕੁਝ ਸੂਬਿਆਂ ਦੇ ਕਾਰਜਕਾਲ, 10 ਕੁ ਸੂਬਿਆਂ ਦੇ ਕਾਰਜਕਾਲ ਵਧਣਗੇ ਤੇ 13 ਕੁ ਸੂਬਿਆਂ ਦੇ ਕਾਰਜਕਾਲ ਘਟਣਗੇ। ਕਹਿੰਦੇ ਠੀਕ ਹੈ ਜੀ। ਫੇਰ ਸਵਾਲ ਆਇਆ ਕਿ ਜੇਕਰ ਕੋਈ ਸਰਕਾਰ ਵਿਚਾਲੇ ਡਿੱਗ ਜਾ ਕਰੇ ਕਿਸੇ ਸੂਬੇ ਦੇ ਵਿੱਚ, ਹੁਣ ਜੋ ਕੁਛ ਇਹਨਾਂ ਨੇ ਕੀਤਾ ਹੈ 5-6 ਸੂਬਿਆਂ 'ਚ ਬਣੀਆਂ ਸਰਕਾਰਾਂ ਡੇਕ ਕੇ ਦੁਬਾਰਾ ਬਣਾ ਲਓ, ਕਰ ਲਓ, ਹੈ ਨਾ, ਨਵੀਂ ਚੋਣ ਹੋ ਗਈ, ਹੰਗ ਅਸੈਂਬਲੀ ਆ ਗਈ। ਕਹਿੰਦੇ ਜੀ ਫੇਰ ਉਹਦੇ ਵਿੱਚ ਕੀ ਕਰਨਾ? ਉਹਦੇ ਵਿੱਚ ਤਜਵੀਜ਼ ਦਿੱਤੀ ਆ ਕਿ ਜੀ ਜੇਕਰ ਮੰਨ ਲਓ 3 ਸਾਲ ਬਾਅਦ ਸਰਕਾਰ ਡਿੱਗੀ ਤਾਂ ਚੋਣਾਂ ਕਰਕੇ ਨਵੀਂ ਸਰਕਾਰ ਬਣਾਓ, ਪਰ ਉਹਦਾ ਕਾਰਜਕਾਲ 5 ਸਾਲ ਦਾ ਨਹੀਂ ਹੋਊਗਾ, ਉਹਦਾ ਕਾਰਜਕਾਲ 2 ਸਾਲ ਦਾ ਹੀ ਹੋਊਗਾ। ਫਿਰ ਉਹ ਤੋਂ ਬਾਅਦ ਫਿਰ ਜਦੋਂ ਲੋਕ ਸਭਾ ਚੋਣ ਆਊਗੀ ਉਹਦੇ ਨਾਲ ਫੇਰ ਹੋਊਗੀ। ਠੀਕ ਹੈ। ਸੋ ਇਸੇ ਤਰ੍ਹਾਂ ਲੋਕ ਸਭਾ, ਉਹ ਜੇਕਰ ਦੁਬਾਰਾ ਕਿਤੇ ਗਿਰਦੀ ਆ, ਕੁਛ ਹੁੰਦੀ ਹੈ, ਦੁਬਾਰਾ ਸਰਕਾਰ ਭੰਗ ਹੁੰਦੀ ਹੈ, ਨਵੀਂ ਬਣਦੀ ਹੈ, ਤਾਂ ਉਹ ਕਾਰਜਕਾਲ ਉਸੇ ਸਮੇਂ ਤੱਕ ਰਹੂਗਾ ਜਦੋਂ ਸਾਰੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੋਣਾ। ਸੋ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਸੀਮਤ ਕਰ ਰਹੇ ਹੋ, ਹੱਕ ਹਕੂਕ ਉਹਨਾਂ ਦੇ ਵੀ। ਸੋ ਇਹ ਸਾਰੇ ਪਾਸੇ ਸੂਬਾਈ ਮਸਲੇ ਨਾਲ, ਚੋਣਾਂ ਮਸਲੇ ਨਾਲ ਤੁਸੀਂ ਚੋਣ ਪ੍ਰਚਾਰ ਸੀਮਤ ਕਿਉਂ ਨਹੀਂ ਕਰਦੇ? ਉਸ ਨੂੰ ਟੈਕਨੋਲੋਜੀ ਲਾਇਕ ਕਿਉਂ ਨਹੀਂ ਕਰਦੇ? ਤੁਸੀਂ ਰੈਲੀਆਂ ਧਰਨਿਆਂ ਤੇ ਰੋਕ ਕਿਉਂ ਨਹੀਂ ਲਾਉਂਦੇ? ਤੁਸੀਂ ਉਸ ਪ੍ਰਕਿਰਿਆ ਨੂੰ ਸੁਧਾਰਨ ਦੇ ਲਈ ਕੰਮ ਕਿਉਂ ਨਹੀਂ ਕਰਦੇ, VOTING ਪ੍ਰੋਸੈਸ ਨੂੰ? ਉਹਦੀ ਬਜਾਏ ਆਹ ਪ੍ਰਕਿਰਿਆ ਭਾਜਪਾ ਦੀ ਇੱਕ ਉਸ ਨੀਤੀ ਦਾ, ਏਜੰਡੇ ਦਾ ਇੱਕ ਫਾਰਮੂਲਾ ਹੈ ਕਿ ਅਸੀਂ ਸਾਰਾ ਕੁਝ ਕੇਂਦਰ ਦੇ ਕੰਟਰੋਲ 'ਚ ਲੈਣਾ। ਸੂਬਿਆਂ ਦੇ ਕਿੰਨੇ ਹੱਕ ਕੋ GST ਦੇ ਰੂਪ ਦੇ ਵਿੱਚ, ਹੈ ਨਾ, ਕਿੰਨੇ ਸੂਬਈ ਹੱਕ ਉਹ ਦਿੱਲੀ ਰਹਿ ਗਏ, ਪੰਚਾਇਤਾਂ ਨੂੰ ਉਹਨਾਂ ਦੇ ਅਧਿਕਾਰ ਮਿਲੇ ਨਹੀਂ ਤੇ ਹੁਣ ਸੂਬਈ ਸਰਕਾਰਾਂ ਤੋਂ ਅਧਿਕਾਰ ਖੋਣ ਦੀ ਕਵਾਇਦ ਤੱਕ ਆ ਗਏ। ਅਸੀਂ ਉਲਟਾ ਗੇੜਾ ਦੇ ਰਹੇ ਹਾਂ ਤੇ ਉਸ ਗੇੜੇ ਦੇ ਵਿੱਚ ਭਾਜਪਾ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਔਰ ਇਸ ਵਾਰ ਜੇਕਰ ਉਹ 400+ ਗਏ ਤਾਂ ਉਹ ਫਿਰ ਇਸ ਫਾਰਮੂਲੇ ਤੇ ਆਉਣਗੇ ਕਿ ਇੱਕ ਦੇਸ਼ ਇੱਕ ਰਾਸ਼ਟਰਪਤੀ। ਜੀ ਸ਼ਰਮਾ ਜੀ, ਤੁਸੀਂ 21,000 ਲੋਕਾਂ ਦਾ ਹਵਾਲਾ ਦਿੱਤਾ। 140 ਕਰੋੜ ਦੀ ਆਬਾਦੀ 'ਚ 21,000 ਲੋਕਾਂ ਕਿੰਨੇ ਫੀਸਦੀ? ਕਿੰਨੇ ਫੀਸਦੀ? ਸਵਾਲ ਇਹ ਹੈ। ਡਿਫੈਂਡ ਕਰਨ ਵਾਲੇ ਤਾਂ ਖੇਤੀ ਕਾਨੂੰਨਾਂ ਨੂੰ ਵੀ ਸੀਗੇ। ਬਿਲਕੁਲ ਡਿਫੈਂਡ ਤਾਂ ਉਹਨਾਂ ਨੇ ਵੀ ਕੀਤਾ। ਜਿਹੜੀਆਂ ਤੁਸੀਂ 47 ਪਾਰਟੀਆਂ ਦਾ ਜ਼ਿਕਰ ਕੀਤਾ, 32 ਪਾਰਟੀਆਂ, ਉਹਨਾਂ 'ਚ ਕਿੰਨੀਆਂ NDA ਦੇ ਵਿੱਚ ਹਮਖਿਆਲੀ ਨੇ? ਕਿੰਨੇ ਲੋਕ ਉਹਨਾਂ ਦੀ ਲਾਈਨ ਨੂੰ ਟੋ ਕਰਦੇ ਨੇ? ਤੇ ਜੇਕਰ ਉਹਨਾਂ ਦੀ ਵੋਟ ਫੀਸਦੀ ਨੂੰ ਲੈ ਕੇ ਜਾਈਏ ਤਾਂ ਕਿੰਨਾ ਕੁ ਵੋਟ ਫੀਸਦੀ ਹੈ? ਅਕਸਰ ਆਪਾਂ ਦੇਖਿਆ ਨਾ, ਕਈ ਵਾਰੀ ਸੱਤਾਧਾਰੀਆਂ ਕੋਲੇ ਵੋਟ ਪਰਸੈਂਟੇਜ ਜਿਹੜੀਆਂ ਦੂਜੇ ਪਾਸੇ ਧਿਰਾਂ ਹੁੰਦੀਆਂ ਉਹਨਾਂ 'ਚ ਵੰਡਿਆ ਹੋਣ ਕਰਕੇ ਘੱਟ ਹੁੰਦਾ, ਮੁਕਾਬਲਤਨ ਕੀ ਅੱਧੋ ਅੱਧ ਵੀ ਹੋਵੇ ਤਾਂ ਅੱਧੋ ਅੱਧ ਵੀ ਘੱਟ ਹੁੰਦਾ ਕਈ ਵਾਰੀ। ਤੇ ਕੀ ਇੱਕ ਗਰੁੱਪ ਦੀ ਰਾਏ ਨੂੰ ਸਮੂਹਿਕ ਰਾਏ ਬਣਾਈ ਜਾ ਸਕਦੀ ਹੈ? ਬਣਾਇਆ ਜਾ ਰਿਹਾ ਹੈ। ਬਿਲਕੁਲ। ਜਿਵੇਂ ਤੁਸੀਂ ਕਿਹਾ ਕਿ ਦੇਸ਼ ਵੱਖੋ ਵੱਖਰਾ, ਰਾਜ ਵੱਖੋ ਵੱਖਰੇ ਨੇ, ਇਹ ਬਿਲਕੁਲ ਰਾਜਾਂ ਦੇ ਐਂਗਲ ਤੋਂ, ਉਹਨਾਂ ਦੇ ਇਖਤਿਆਰਾਂ ਦੇ ਐਂਗਲ ਤੋਂ, ਹੱਕਾਂ ਦੇ ਐਂਗਲ ਤੋਂ ਡਾਕਾ ਮਾਰੂ ਹੀ ਚੀਜ਼ ਆ। ਤੇ ਜਿਵੇਂ ਨਰਿੰਦਰ ਮੋਦੀ ਦੀ ਵੇਵ 2014 ਚ ਸੀ, ਕੀ ਪੰਜਾਬ ਚ ਤੁਹਾਨੂੰ ਨਜ਼ਰ ਆਈ ਹੈ? ਪੰਜਾਬ ਬਿਲਕੁਲ ਵੱਖਰਾ। 2019 ਦੇ ਵਿੱਚ ਵੇਵ ਸੀ, ਕੀ ਪੰਜਾਬ ਚ ਨਜ਼ਰ ਆਈ ਤੁਹਾਨੂੰ ਕਿਤੇ? ਨਹੀਂ। ਬਿਲਕੁਲ। ਸੋ ਇਹ ਤਸਵੀਰ ਆ ਹਰ ਰਾਜ ਦੀ, ਜਿਵੇਂ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਕਿ ਅਸਲ ਚ ਫੈਡਰਲਿਜ਼ਮ ਦੀ ਖੂਬਸੂਰਤੀ ਜਿਹੜੀ ਹੈ ਨਾ, ਉਹ ਫੈਡਰਲਿਜ਼ਮ ਨੂੰ ਸਮਝਣ ਦੇ ਵਿੱਚ ਹੈ, ਨਾ ਕਿ ਉਹਨੂੰ ਮਾਰਨ ਦੇ ਵਿੱਚ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਗੱਲ ਕਰੀਏ ਆਪਾਂ ਆਪ ਵੱਲੋਂ ਜਿਹੜੇ 8 ਉਮੀਦਵਾਰ ਐਲਾਨੇ, ਇਹਨਾਂ ਦੇ ਚਰਚਾ ਖਾਸੀ ਹੋ ਰਹੀ ਹੈ, ਪਰ ਇੱਕ ਚੀਜ਼ ਇਹਨਾਂ ਦੇ ਵਿੱਚ ਹੋਰ ਗੌਰ ਕਰਨ ਵਾਲੀ ਉਹ ਇਹ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਕੋਈ ਚੱਕੀ ਵਾਲਾ ਚੋਣ ਲੜੂਗਾ, ਕੋਈ ਰੇੜੇ ਵਾਲਾ, ਕੋਈ ਫਲਾਨਾ ਚੋਣ ਲੜੂਗਾ, ਉਹ ਤਾਂ ਕਹਿੰਦੇ 8 ਦੇ ਵਿੱਚੋਂ ਇੱਕ ਵੀ ਹੈ ਨਹੀਂ ਗਾ ਜੀ ਆਮ ਆਦਮੀ ਦਾ।
ਨਹੀਂ, ਬਿਲਕੁਲ ਪ੍ਰਵੀਨ ਜੀ, ਤੁਸੀਂ ਦਰੁਸਤ ਫਰਮਾਇਆ ਹੂੰ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ ਪੰਜਾਬ ਦੇ ਵਿੱਚ ਆਪਣੇ ਉਮੀਦਵਾਰ ਐਲਾਨਣ ਦੇ ਲਈ। ਹੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਸਭ ਤੋਂ ਪਹਿਲਾਂ ਜੇਕਰ ਕੋਈ ਉਮੀਦਵਾਰ ਲੈ ਕੇ ਆਇਆ ਤਾਂ ਉਹ ਆਮ ਆਦਮੀ ਪਾਰਟੀ ਲੈ ਕੇ ਆਈ। ਹੂੰ ਪਰ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਨਹੀਂ ਲੱਭਿਆ ਉਮੀਦਵਾਰ ਵਜੋਂ। ਜੀ ਜੀ 13 ਦੇ 13 ਨਾਮੀ ਗ੍ਰਾਮੀ ਚਿਹਰੇ ਨੇ, ਹੂੰ ਹੂੰ ਜਾਣੇ ਪਛਾਣੇ ਚਿਹਰੇ ਨੇ, ਇੱਕ ਵੀ ਇਹਨਾਂ ਦੇ ਵਿੱਚੋਂ ਆਮ ਵਰਕਰ ਨਹੀਂ ਹੈਗਾ। ਮੈਂ ਕਹਿੰਦਾ ਕਾਂਗਰਸ ਪਰਿਵਾਰਵਾਦ ਵਧਾਉਂਦੀ ਆ ਰਹੀ ਆ, ਹੁਣ ਵੀ ਜਾਰੀ ਆ। ਭਾਜਪਾ ਸਾਰੀਆਂ ਪਾਰਟੀਆਂ ਦਾ ਕੂੜਾ ਕਰਕਟ ਇਕੱਠਾ ਕਰਨ ਲੱਗੀ ਪਈ ਆ ਕਿ ਇਹਦੇ ਨਾਲੇ ਸਾਡੀ ਕਸ਼ਤੀ ਪਾਰ ਲੱਗਣੀ ਆ, ਉਹ ਕਰ ਰਹੀ ਆ, ਹੈ ਨਾ। ਉਹਦਾ ਉਹ ਢੰਗ ਤਰੀਕਾ ਜਾਰੀ ਆ, ਉਹਦੇ ਡੰਡੇ ਵਾਲਾ ਜ਼ੋਰ ਜਾਰੀ ਆ। ਪਰ ਤੁਸੀਂ ਤਾਂ ਰਾਜਨੀਤੀ ਬਦਲਣ ਆਏ ਸੀ, ਤੁਸੀਂ ਤਾਂ ਲੋਕਪਾਲ ਲਾਗੂ ਕਰਨ ਆਏ ਸੀ, ਤੁਸੀਂ ਤਾਂ ਲੋਕਾਂ ਨੂੰ ਪੁੱਛ ਕੇ ਉਮੀਦਵਾਰ ਤਾਰਨ ਲੱਗੇ ਸੀ। ਤੁਸੀਂ ਤਾਂ ਕਹਿੰਦੇ ਸੀ ਲੋਕ ਜਿਹਨੂੰ ਕਹਿਣਗੇ ਉਹਨੂੰ ਉਤਾਰਾਂਗੇ। ਪ੍ਰਵੀਨ ਜੀ 8 ਉਮੀਦਵਾਰ ਐਲਾਨੇ ਨੇ, ਇਹਨਾਂ ਚੋਂ ਇੱਕ ਵੀ ਮੈਨੂੰ ਆਮ ਬੰਦਾ ਦੱਸ ਦਿਓ। ਹਾਂਜੀ ਹਾਂਜੀ ਬਿਲਕੁਲ। 5 ਮੰਤਰੀ ਨੇ, 2 ਤਾਜ਼ੇ ਕਾਂਗਰਸ ਚੋਂ ਆਏ ਹੋਏ ਨੇ। ਜੀ ਜੀ ਬਿਲਕੁਲ। ਨਾਮੀ ਗ੍ਰਾਮੀ ਕਲਾਕਾਰ ਤੇ ਮੁੱਖ ਮੰਤਰੀ ਸਾਹਿਬ ਦਾ ਖਾਸ ਮਿੱਤਰ ਹੈ। ਮਿੱਤਰਾਂ ਦਾ ਮਿੱਤਰ ਹੈ, ਇਹ ਨਹੀਂ ਕਿ ਹਾਂ ਕੱਲਾ ਮੁੱਖ ਮੰਤਰੀ ਦਾ ਮਿੱਤਰ ਹੈ, ਪਰ ਫਿਰ ਵੀ ਇੱਕ ਨਾਮੀ ਚਿਹਰਾ ਹੈ ਕਰਮਜੀਤ ਅਨਮੋਲ ਵੀ। ਫਿਰ ਆਮ ਵਰਕਰ ਕਿੱਥੇ? ਕੀ ਪੰਜਾਬ ਦੇ ਵਿੱਚ ਹੁਣ ਮਾਸਟਰਾਂ ਦੇ ਮੁੰਡੇ ਹੈ ਨਹੀਂ? ਕੀ ਪੰਜਾਬ 'ਚ ਹੁਣ ਮੋਬਾਈਲਾਂ ਦੀ ਦੁਕਾਨ ਕਰਨੋਂ ਹਟ ਗਏ ਮੁੰਡੇ? ਹਾਂਜੀ ਹਾਂਜੀ ਬਿਲਕੁਲ ਸਹੀ। ਕੀ ਪੰਜਾਬ 'ਚ ਖੇਤਾਂ ਦੇ ਵਿੱਚ ਖੇਤੀ ਕਰਨ ਵਾਲੇ ਮੁੰਡੇ ਹੈ ਨਹੀਂ? ਕੀ ਪੰਜਾਬ 'ਚ ਸਧਾਰਨ ਘਰਾਂ ਦੇ ਮੁੰਡੇ ਹੈ ਨਹੀਂ? ਮੈਂ ਕਹਿੰਦਾ ਹੋਰ ਛੱਡੋ, ਕੀ ਆਮ ਆਦਮੀ ਪਾਰਟੀ ਕੋਲ ਆਪਣੇ ਵਰਕਰ ਹੈ ਨਹੀਂ? ਪਟਿਆਲੇ 'ਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ 11 ਬੰਦਿਆਂ ਨੇ ਆਪਣੇ ਬੋਰਡ ਟੰਗੇ ਹੋਏ ਸੀ ਖੰਭਿਆਂ ਤੇ। 4 ਖੰਭਿਆਂ ਤੇ ਅੱਡੋ ਅੱਡ ਬੰਦੇ ਦਾ ਬੋਰਡ ਦਿਖਦਾ ਸੀ ਕਿ ਆਹ ਵੀ ਦਾਅਵੇਦਾਰ, ਆਹ ਵੀ ਦਾਅਵੇਦਾਰ। ਉਹਨਾਂ ਦੀ ਤਾਂ ਕੀ ਆਉਣੀ ਸੀ? ਜਿਹੜਾ ਮੁੱਖ ਮੰਤਰੀ ਸਾਹਿਬ ਨਾਲ ਰੋਜ਼ ਡੈਰੀਆਂ ਚੱਕ ਕੇ ਘੁੰਮਦਾ, ਵਿਚਾਰੀ ਉਹਦੀ ਵਾਰੀ ਨਹੀਂ ਆਈ। ਉਹਨੂੰ ਪੂਰੀ ਉਮੀਦ ਸੀ ਕਿ ਹਾਂ ਮੇਰਾ ਤਾਂ ਲੱਗਿਆ ਹੀ ਲੱਗ। ਬਲਤੇਜ ਪੰਨੂ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਪਏ ਸੀ, ਰੋਜ਼ ਮੀਟਿੰਗਾਂ ਕਰ, ਘਰ ਜਾ, ਆਰ ਜਾ, ਪਾਰਕਾਂ 'ਚ ਘੁੰਮ, ਅਫਸਰਾਂ ਨਾਲ ਮਿਲ, ਸਾਰਾ ਕੁਝ। ਤੇ ਉਹਨੂੰ ਪੂਰੀ ਉਮੀਦ ਸੀ ਕਿ ਮੈਂ ਲੜਨਾ। ਸੋ ਇਸੇ ਤਰ੍ਹਾਂ ਚੰਦ ਦਿਨ ਪਹਿਲਾਂ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦਾ ਇੱਕ ਲੀਡਰ ਜਿਹੜਾ ਪਹਿਲਾਂ MLA ਵੀ ਰਿਹਾ ਤੇ ਜ਼ਿਲ੍ਹਾ ਪ੍ਰਧਾਨ GP, ਉਹ ਆਇਆ ਤੇ ਆਉਂਦੇ ਨੂੰ ਟਿਕਟ। ਫਤਿਹਗੜ੍ਹ ਸਾਹਿਬ ਹਲਕੇ 'ਚ ਕੋਈ ਵਰਕਰ ਹੀ ਨਹੀਂ ਤੁਹਾਡੇ ਕੋਲ ਆਪਣਾ। ਜੀ ਤੁਹਾਨੂੰ ਆਪਣੇ 5 ਮੰਤਰੀ ਮੈਦਾਨ 'ਚ ਤਾਰਨੇ ਪਏ, 8 ਚੋਂ 5 ਮੰਤਰੀ ਨੇ। ਮਤਲਬ ਤੁਹਾਨੂੰ ਡਰ ਲੱਗਦਾ ਕਿ ਹੋਰ ਬੰਦਾ, ਆਮ ਬੰਦਾ ਤਾਰਾਂਗੇ ਅਸੀਂ ਹਾਰ ਜਾਾਂਗੇ। ਜੀ ਮੀਥੇਰ, ਫਿਰ ਲਾਲਜੀਤ ਭੁੱਲਰ, ਡਾਕਟਰ ਬਲਵੀਰ, ਗੁਰਮੀਤ ਖੁੱਡੀਆਂ, ਹੈ ਨਾ, ਕੁਲਦੀਪ ਧਾਲੀਵਾਲ, 5 ਦੇ 5 ਮੰਤਰੀ। ਜੀ ਇੱਕ ਖੇਤੀਬਾੜੀ ਮੰਤਰੀ, ਇੱਕ NRI ਮੰਤਰੀ, ਇੱਕ ਸਿਹਤ ਮੰਤਰੀ, ਇੱਕ ਟਰਾਂਸਪੋਰਟ ਮੰਤਰੀ, ਇੱਕ ਖੇਲ ਮੰਤਰੀ। ਸੋ ਹੁਣ ਦੱਸੋ ਜੀ। ਤੇ ਲੋਕ ਪੁੱਛਦੇ ਨੇ ਕਿ ਭਾਈ ਆਮ ਵਰਕਰ ਕੀ ਕਰਨਗੇ ਹੁਣ ਇਸ ਮਸਲੇ ਨੇ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜਾ ਕੀਤਾ। ਪਰ ਹਕੀਕਤ ਇਹ ਹੈ ਪ੍ਰਵੀਨ ਜੀ ਕਿ ਇਹ ਜਿਹੜੇ ਮੌਜੂਦਾ ਮੰਤਰੀ ਨੇ ਇਹ ਚੋਣ ਲੜਨ ਦੇ ਇੱਛੁਕ ਨਹੀਂ ਸੀ। ਉਹਦੇ ਬਾਵਜੂਦ ਪਾਰਟੀ ਨੇ ਉਹਨਾਂ ਨੂੰ ਉਤਾਰਿਆ ਤੇ ਹੁਣ ਪਾਰਟੀ ਦੇ ਲਈ ਉਹਨਾਂ ਦੀ ਲੜਨਾ ਮਜਬੂਰੀ ਆ। ਹਾਂਜੀ ਹਾਂਜੀ ਬਿਲਕੁਲ। ਇਹਨਾਂ ਨੂੰ ਬਾਰ-ਬਾਰ ਇਹੀ ਡਰ ਸਤਾ ਰਿਹਾ ਕਿ ਜੇਕਰ ਅਸੀਂ ਜਿੱਤਦੇ ਹਾਂ ਤਾਂ ਅਸੀਂ ਦਿੱਲੀ ਜਾਂਦੇ ਹਾਂ ਤੇ ਦਿੱਲੀ ਸਰਕਾਰ ਬਣਨ ਦੀ ਸਾਡੀ ਉਮੀਦ ਬਹੁਤ ਘੱਟ ਆ, ਤੇ ਜੇ ਬਣ ਵੀ ਗਈ ਤਾਂ ਵੀ ਅਸੀਂ ਭੀੜ 'ਚ ਗਵਾਚਣਾ। ਜੇ ਨਾ ਬਣੀ ਫਿਰ ਤਾਂ ਗਵਾਚਣਾ, ਜੇ ਬਣ ਵੀ ਗਈ ਤਾਂ ਵੀ ਅਸੀਂ ਭੀੜ 'ਚ ਗਵਾਚਣਾ। ਇੱਥੇ ਅਸੀਂ ਘੱਟੋ ਘੱਟ ਮੰਤਰੀ ਤਾਂ ਹੈਗੇ ਆ। ਤੇ ਦੂਸਰੇ ਪਾਸੇ ਉਹਨਾਂ ਨੂੰ ਇਹ ਵੀ ਡਰ ਸਤਾਉਂਦਾ ਕਿ ਜੇ ਹਾਰ ਗਏ ਬਿਲਕੁਲ ਸਰਕਾਰ ਨੇ ਇਹ ਕਹਿਣਾ ਕਿ ਤੁਸੀਂ ਤਾਂ ਚੋਣ ਹਾਰ ਕੇ ਆਏ ਹੋ, ਤਾਂ ਵੀ ਪਤਾ ਨਹੀਂ ਸਾਤੋਂ ਮੰਤਰੀ ਵਾਲੀ ਝੰਡੀ ਵਾਲੀ ਕਾਰ ਨਾ ਲੈ ਲੈਣ। ਬਿਲਕੁਲ। ਪਰ ਆਮ ਆਦਮੀ ਪਾਰਟੀ ਜਿਸ ਫਾਰਮੂਲੇ ਤੇ ਆਈ ਸੀ ਮੈਦਾਨ 'ਚ ਕਿ ਅਸੀਂ ਖਰਚਾ ਘਟਾਉਣਾ, ਖਜ਼ਾਨੇ 'ਚ ਪੈਸਾ ਪਾਉਣਾ, ਚੋਣ ਪ੍ਰਕਿਰਿਆ ਸਾਦੀ ਕਰਨੀ, ਘਰੋਂ ਰੋਟੀ ਦਾ ਡੱਬਾ ਲਿਆਉਣਾ, ਰੈਲੀਆਂ ਲਈ ਆਪ ਮੁਹਾਰੇ ਲੋਕਾਂ ਨੇ ਆਉਣਾ। ਮਤਲਬ ਜੇਕਰ ਇਹ ਪੰਜਾਬ ਨੇ ਫੈਸਲਾ ਲੈ ਲਿਆ ਕਿ ਆਮ ਆਦਮੀ ਪਾਰਟੀ ਵਾਲੀ ਰਾਹ ਤੇ ਚੱਲਣਾ, ਆਪਾਂ ਪੰਜਾਬ ਦੇ ਸਿਰ ਤੇ ਨਵਾਂ ਖਰਚਾ ਨਹੀਂ ਪਾਉਣਾ, ਕਿ ਜੇ 5 MLA ਜਿਹੜੇ ਮੰਤਰੀ ਵੀ ਨੇ ਉਹ ਜਿੱਤ ਗਏ ਫਿਰ ਤਾਂ 5 ਜਿਮਨੀ ਚੋਣਾਂ ਹੋਣਗੀਆਂ ਪ੍ਰਵੀਨ ਜੀ। ਤੇ ਪੰਜਾਬ ਦੇ ਸਿਰ ਤੇ ਨਵਾਂ ਬੋਝ ਨਾ ਪੈ ਜਾਵੇ। ਤੇ ਜੇ ਪੰਜਾਬ ਨੇ ਬੋਝ ਬਚਾਉਣ ਦਾ ਫੈਸਲਾ ਲੈ ਲਿਆ ਫਿਰ ਕੀ ਕਰੂਗੀ ਆਮ ਆਦਮੀ ਪਾਰਟੀ? ਸੋ ਇਹ ਆਪਣੇ ਆਪ ਚ ਕਿ ਡਰ ਦੇ ਵਿੱਚੋਂ ਉਤਾਰੇ ਨੇ
ਜੀ ਇਹਨਾਂ ਨੂੰ ਲੱਗਦਾ ਕਿ ਤਜਰਬੇਕਾਰ ਨੇ, ਇਹਨਾਂ ਨੂੰ ਲੱਗਦਾ ਕਿ ਇਹ ਜੇਤੂ ਘੋੜੇ ਸਾਡੇ ਲਈ ਸਾਬਤ ਹੋਣਗੇ। ਸੋ ਉਸ ਹਵਾਲੇ ਨਾਲ ਜਦੋਂ ਕਿ ਪਹਿਲਾਂ ਭੁੱਲਰ ਹੋਰਾਂ ਦਾ ਵੀ ਰਿਕਾਰਡ ਵੱਖ-ਵੱਖ ਪਾਰਟੀਆਂ ਨਾਲ ਰਿਹਾ, ਖੁੱਡੀਆਂ ਹੋਰੀ ਤਾਂ ਚੋਣ ਵੀ ਲੜਦੇ ਰਹੇ ਨੇ ਕਾਂਗਰਸ ਵੱਲੋਂ, ਹੈ ਨਾ। ਸੁਸ਼ੀਲ ਰਿੰਕੂ ਕਾਂਗਰਸ ਚੋਂ ਲਿਆਂਦੇ ਸੀ ਤੇ ਜਲੰਧਰ ਤੋਂ ਚੋਣ ਲੜਾ ਕੇ ਬਣਾ ਲਏ, ਜੀਪੀ ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਇਸ ਹਵਾਲੇ ਨਾਲ ਮਤਲਬ ਕਿ ਆਮ ਆਦਮੀ ਪਾਰਟੀ ਨੇ ਇਹ ਸਪਸ਼ਟ ਦਿਖਾਤਾ ਕਿ ਹੁਣ ਇੱਥੇ ਵਰਕਰ ਦੀ ਕੋਈ ਲੋੜ ਨਹੀਂ, ਹੈ ਨਾ। ਵਰਕਰ ਝੰਡੀਆਂ ਤੇ ਝੰਡੇ ਲਾਵੇ, ਪਰ ਝੰਡੀ ਵਾਲੀ ਕਾਰ ਅਸੀਂ ਪਹਿਲਾਂ ਤੋਂ ਝੰਡੀ ਵਾਲੀ ਕਾਰ ਵਾਲਿਆਂ ਨੂੰ ਦੁਬਾਰਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਨਹੀਂ। ਨਾਲੇ ਆਪ ਹੀ ਤਾਂ ਸ਼ਰਮਾ ਜੀ ਕਹਿੰਦੇ ਹੁੰਦੇ ਆ ਵੀ ਜਦੋਂ ਵੇਵ ਚੱਲਦੀ ਹੈ ਨਾ ਫਿਰ ਚਿਹਰੇ ਨਹੀਂ ਟਿਕਦੇ। ਆਪ ਹੀ ਤਾਂ ਚਿਹਰਿਆਂ ਨੂੰ ਹਰਾ ਕੇ ਆਇਆ ਨਾ। ਖੁੱਡੀਆਂ ਸਾਹਿਬ ਕਿਹਨੂੰ ਹਰਾ ਕੇ ਆਇਆ? ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਇਆ, ਬਾਦਲ ਨੂੰ ਹਰਾ ਕੇ। ਅਜੀਤਪਾਲ ਕੋਹਲੀ ਨੇ ਕਿਹਨੂੰ ਹਰਾਇਆ? ਕੈਪਟਨ ਅਮਰਿੰਦਰ ਸਿੰਘ ਨੂੰ। ਉਹ ਬੀਬੀ ਅੰਮ੍ਰਿਤਸਰ ਵਾਲੀ ਉਹਨੇ ਕਿਹਨੂੰ ਹਰਾਇਆ? ਮਜੀਠੀਆ ਤੇ ਨਵਜੋਤ ਸਿੱਧੂ। ਤੇ ਆਪ ਹੀ ਹੁਣ ਕਿਹਦੇ ਤੇ ਮੁਨੱਸਰ ਹੋ ਰਿਹਾ? ਚਿਹਰਿਆਂ ਤੇ। ਚਿਹਰਿਆਂ ਨੂੰ ਹਰਾ ਕੇ ਤੁਸੀਂ 2 ਸਾਲਾਂ ਬਾਅਦ ਚਿਹਰਿਆਂ ਤੇ ਖੇਡਾਂ ਖੇਡ ਰਹੇ ਹੋ। ਚਿਹਰਿਆਂ ਦੀ ਆ ਗਏ ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ, ਚੋਣ ਬੌਂਡ ਦੀ ਗੱਲ ਕਰੀਏ ਸ਼ਰਮਾ ਜੀ। ਚੋਣ ਬੌਂਡ ਰਾਹੀਂ ਕਹਿੰਦੇ ਸਭ ਤੋਂ ਵੱਧ ਇਕੱਠਾ ਜੇ ਕਿਸੇ ਨੇ ਚੋਣ ਫੰਡ ਕੀਤਾ ਤੇ ਉਹ ਸੱਤਾਧਾਰੀਆਂ ਨੇ, ਭਾਜਪਾ ਨਹੀਂ ਕੀਤਾ ਜੀ। ਪ੍ਰਵੀਨ ਜੀ, ਆਪਾਂ 2-3 ਦਿਨਾਂ ਤੋਂ ਲਗਾਤਾਰ ਇਸ ਵਾਲੇ ਨਾਲ ਚਰਚਾ ਕਰਦੇ ਆ ਰਹੇ ਹਾਂ ਤੇ ਆਖਰ ਚੋਣ ਬੌਂਡ ਦੀ ਜਾਣਕਾਰੀ ਚੋਣ ਕਮਿਸ਼ਨ ਨੇ ਜਨਤਕ ਕਰਤੀ, ਤੈਅ ਸਮੇਂ ਤੋਂ ਪਹਿਲਾਂ ਹੀ ਜਨਤਕ ਕਰਤੀ। ਆਪਾਂ ਕੱਲ ਇਸ ਪਹਿਲੂ ਤੇ ਗੱਲ ਕਰ ਰਹੇ ਸੀਗੇ। ਸੋ ਉਹਨਾਂ ਨੇ ਬਕਾਇਦਾ 22,271 ਬੌਂਡ ਕਹਿੰਦੇ ਖਰੀਦੇ ਗਏ ਨੇ ਤੇ 18,871 ਦੀ ਜਾਣਕਾਰੀ ਜਨਤਕ ਹੋਈ ਹੈ। ਕਾਂਗਰਸ ਕਹਿੰਦੀ ਜੀ ਪੂਰੀ ਜਾਣਕਾਰੀ ਅਜੇ ਵੀ ਨਹੀਂ। ਜੀ ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ SBI ਦੱਸ ਰਿਹਾ ਕਿ ਜੀ 22,271 ਬੌਂਡ ਅਸੀਂ ਜਾਰੀ ਕੀਤੇ ਸੀ, ਜਿਨ੍ਹਾਂ ਚੋਂ 22,084 ਬੌਂਡ ਸਾਡੇ ਗਏ ਨੇ, 187 ਅਸੀਂ ਵਾਪਸ ਉਹ PM ਰਾਹਤ ਫੰਡ 'ਚ ਜਮ੍ਹਾਂ ਕਰਾਤੇ। ਹੁਣ ਇਸ ਹਵਾਲੇ ਨਾਲ 22,084 ਦੀ ਜਾਣਕਾਰੀ ਆਉਣੀ ਚਾਹੀਦੀ ਸੀ, ਪਰ ਕਹਿੰਦੇ ਜੀ ਆ ਰਹੀ ਹੈ 18,871 ਦੀ। ਸੋ ਇਸ ਦੇ ਬਾਵਜੂਦ ਵੀ ਇਹ ਗੱਲ ਸਪਸ਼ਟ ਹੋ ਗਈ ਕਿ 6,000 ਕਰੋੜ ਤੋਂ ਵੱਧ 6,060 ਕਰੋੜ ਦੇ ਰੂਪ ਦੇ ਵਿੱਚ ਬੌਂਡ ਦੇ ਰਾਹੀਂ ਜਿਹੜਾ ਫੰਡ ਹੈ, ਚੋਣ ਫੰਡ ਹੈ, ਪਾਰਟੀ ਫੰਡ ਹੈ, ਉਹ ਭਾਜਪਾ ਨੂੰ ਮਿਲਿਆ। ਪ੍ਰਵੀਨ ਜੀ, ਇਹ ਸਾਰਾ ਉਹ ਹੈ ਜਿਹੜਾ ਚੋਣ ਬੌਂਡ ਰਾਹੀਂ ਹੈ। ਠੀਕ ਹੈ। ਉਹ ਤੋਂ ਬਿਨਾ ਨਗਦ ਨਰਾਇਣ ਦੇ ਰੂਪ ਚ ਕੌਣ ਕਿੰਨਾ ਲੈਂਦਾ ਇਹਦਾ ਕਿਸੇ ਕੋਲ ਹਜੇ ਕੋਈ ਹਿਸਾਬ ਨਹੀਂ। ਹਾਂਜੀ ਬਿਲਕੁਲ। ਸੋ ਇਹ ਸਿਰਫ ਉਹਦੇ ਹਵਾਲੇ ਨਾਲ। ਪਰ ਆਪਾਂ ਕੱਲ ਗੱਲ ਕੀਤੀ ਸੀ ਕਿ ਬਕਾਇਦਾ ਤੌਰ ਤੇ ਹਦਾਇਤ ਕੀਤੀ ਗਈ ਹੈ ਕਿ ਉਹਦੇ ਵਿੱਚ ਚੋਣ ਬੌਂਡ ਦੀ ਤਰੀਕ, ਖਰੀਦਣ ਦੀ ਤਰੀਕ, ਖਰੀਦਦਾਰ ਦਾ ਨਾਮ ਤੇ ਜਿੱਦਣ ਉਹਨੂੰ ਤਰਾਇਆ ਜਾਵੇ, ਭਨਾਇਆ ਜਾਵੇ, ਉਹਦੀ ਤਰੀਕ ਤੇ ਭਨਾਉਣ ਵਾਲੇ ਦਾ ਨਾਮ, ਰਾਜਨੀਤਿਕ ਪਾਰਟੀ ਦਾ ਨਾਮ, ਇਹ ਜਨਤਕ ਕਰਨਾ। ਬਿਲਕੁਲ ਸਹੀ ਹੈ। ਹੁਣ ਤੁਸੀਂ ਇਹਦੇ ਵਿੱਚ ਫਾਰਮੂਲਾ ਸਮਝੋ ਪ੍ਰਵੀਨ ਜੀ। ਕਿਹੜੇ ਬੰਦੇ ਨੇ ਚੋਣ ਬੌਂਡ ਖਰੀਦੇ ਉਹਦੀ ਜਾਣਕਾਰੀ ਹੈਗੀ ਹੈ, ਜਿਹੜੀ ਜਨਤਕ ਕੀਤੀ ਗਈ ਕਿ ਆਹ ਕੰਪਨੀਆਂ ਨੇ 1 ਕਰੋੜ ਵਾਲੇ ਇੰਨੇ ਬੌਂਡ ਖਰੀਦੇ, 10 ਲੱਖ ਵਾਲੇ ਇੰਨੇ ਖਰੀਦੇ, 1 ਲੱਖ ਵਾਲੇ ਇੰਨੇ ਖਰੀਦੇ, 20,000 ਵਾਲੇ ਇੰਨੇ ਖਰੀਦੇ। ਉਹ ਬੌਂਡ ਦੀ ਜਾਣਕਾਰੀ ਹੈਗੀ ਹੈ। ਦੂਸਰੇ ਪਾਸੇ ਆਹ ਪਾਰਟੀਆਂ ਨੇ ਇੰਨੇ ਕਰੋੜ ਦੇ ਬੌਂਡ ਕੈਸ਼ ਕਰਾਏ, ਜਾਣਕਾਰੀ ਹੈਗੀ ਹੈ। ਕਿੰਨੀ ਤਰੀਕ ਨੂੰ ਕਿਹੜੀ ਕੰਪਨੀ ਨੇ ਖਰੀਦੇ ਸੀ, ਕਿੰਨੀ ਤਰੀਕ ਨੂੰ ਕਿਹੜੀ ਪਾਰਟੀ ਨੇ ਉਹਨਾਂ ਨੂੰ ਕੈਸ਼ ਕਰਾ ਲਿਆ, ਹੈਗੀ ਹੈ। ਪਰ ਜਿਨ੍ਹਾਂ ਨੇ ਖਰੀਦੇ, ਜਿਹੜੀਆਂ ਕੰਪਨੀਆਂ ਨੇ ਬੌਂਡ ਖਰੀਦੇ ਤੇ ਉਹਨਾਂ ਨੇ ਉਹ ਬੌਂਡ ਖਰੀਦ ਕੇ ਕਿਹੜੀ ਪਾਰਟੀ ਨੂੰ ਦਿੱਤੇ, ਅਜੇ ਵੀ ਨਹੀਂ ਹੈ। ਮਤਲਬ ਕਿਸ ਕੰਪਨੀ ਨੇ, ਕਿਸ ਵਿਅਕਤੀ ਨੇ ਕਿੰਨਾ ਫੰਡ ਕਿਹੜੀ ਪਾਰਟੀ ਨੂੰ ਦਿੱਤਾ, ਇਹ ਜਾਣਕਾਰੀ ਨਹੀਂ ਦਿੱਤੀ। ਹੁਣ ਤੁਸੀਂ ਇੱਥੋਂ ਸਮਝੋ ਲਓ, ਸਭ ਤੋਂ ਵੱਧ ਜੇਕਰ ਕਿਸੇ ਨੇ ਮਤਲਬ ਬੌਂਡ ਖਰੀਦੇ ਨੇ ਤਾਂ ਉਹ 1368 ਬੌਂਡ ਨੇ ਜੀ। 1368 ਬੌਂਡ ਨੇ। ਉਹ ਲੋਟਰੀ ਵਾਲੀ ਕੰਪਨੀ ਹੈ, ਇੱਕ ਫਿਊਚਰ ਗੇਮਿੰਗ ਕੰਪਨੀ ਹੈ, ਉਸ ਕੰਪਨੀ ਨੇ ਖਰੀਦੇ ਨੇ। ਇਹ ਕੰਪਨੀ ਦੇਸ਼ ਦੀ ਸਭ ਤੋਂ ਵੱਡੀ ਲੋਟਰੀ ਵਾਲੀ ਕੰਪਨੀ ਹੈ। ਠੀਕ ਹੈ ਜੀ। ਤੇ ਇਹਦੇ ਉੱਤੇ ਕਈ IPC ਦੀ ਧਾਰਾ ਦੇ ਤਹਿਤ ਪਰ ਕਈ ਮਾਮਲੇ ਚੱਲਦੇ ਆ, ਦਰਜ ਨੇ। ਸਿੱਕਮ, ਨਾਗਾਲੈਂਡ, ਪੱਛਮੀ ਬੰਗਾਲ ਸਣੇ ਲੋਟਰੀ ਦਾ ਕੰਮ ਕਰਦੇ ਨੇ। ED ਨੇ ਵੀ 23 ਸਤੰਬਰ ਨੂੰ ਇਹਨਾਂ ਦੇ ਉੱਪਰ ਇੱਕ ਚਾਰਜਸ਼ੀਟ ਦਾਖਲ ਕੀਤੀ ਹੈ। ਠੀਕ ਹੈ ਜੀ। ਤੇ ਸਭ ਤੋਂ ਵੱਧ ਫੰਡ ਇਹ ਕੰਪਨੀ ਨੇ ਦਿੱਤਾ ਹੈ। ਵਾਹ। ਬੌਂਡ ਦੇ ਰੂਪ ਦੇ ਵਿੱਚ, ਮੈਂ ਤਾਂ ਹੀ ਗੱਲ ਕਰ ਰਿਹਾ, ਬੌਂਡ ਦੇ ਰੂਪ ਦੇ ਵਿੱਚ। ਨਗਦ ਰਹਿਣ ਵਾਲਾ ਹਿਸਾਬ ਅਜੇ ਵੀ ਜਨਤਕ ਨਹੀਂ ਹੈ ਨਾ ਕੋਈ। ਸੋ ਇਹ ਨੇ 1368 ਕਰੋੜ ਦੇ ਮਤਲਬ ਜਿਹੜੇ ਬੌਂਡ ਨੇ ਉਹ ਖਰੀਦੇ ਨੇ ਜੀ। ਹੁਣ ਦੂਸਰੇ ਪਾਸੇ ਆ ਜਾਓ, ਇਸ ਤੋਂ ਬਾਅਦ ਮਤਲਬ ਜਿਵੇਂ ਹੋਰ ਕੰਪਨੀਆਂ ਨੇ, ਵਿਦਾਂਤਾ ਨੇ 400 ਹੈ ਨਾ, 400 ਕਰੋੜ ਦੀ ਹੈ, ਭਾਰਤੀ ਗਰੁੱਪ ਹੈ 247 ਕਰੋੜ ਹੈ, ਏਦਾਂ ਹੀ। ਤੇ ਜਿਹੜੀਆਂ ਲੈਣ ਵਾਲੀਆਂ, ਹੁਣ ਜਿਨ੍ਹਾਂ ਨੂੰ ਪੈਸਾ ਇਕੱਠਾ ਹੋਇਆ, ਭਾਜਪਾ ਨੂੰ 6,060 ਕਰੋੜ ਰੁਪਈਆ
ਇਹਨਾਂ ਬੌਂਡ ਤੋਂ ਮਿਲਿਆ, ਦੇਖ ਲਓ, ਹੈ ਨਾ। ਉਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਹੈ ਜਿਹਨੂੰ 1609 ਕਰੋੜ, 6000 ਕਰੋੜ 1600 ਕਰੋੜ, ਬਹੁਤ ਫਰਕ ਹੈ, ਬਹੁਤ ਫਰਕ ਹੈ। ਜੀ ਜੀ ਬਿਲਕੁਲ। ਉਸ ਤੋਂ ਬਾਅਦ ਕਾਂਗਰਸ ਹੈ 1400 ਕਰੋੜ ਹੈ। ਉਸ ਤੋਂ ਬਾਅਦ BRS ਹੈ 1214 ਕਰੋੜ, ਬੀਜਦ ਹੈ 775 ਕਰੋੜ, ਇਸੇ ਤਰ੍ਹਾਂ ਸ਼ਿਵ ਸੈਨਾ 158 ਕਰੋੜ। ਸੋ ਇਹ ਪਹਿਲੂ ਤੇ ਆ ਗਿਆ। ਹੁਣ ਭਾਜਪਾ ਨੇ ਕਰੋੜ ਵਾਲੇ 5854 ਬੌਂਡ ਕੈਸ਼ ਕਰਾਏ ਆ। ਠੀਕ ਹੈ ਜੀ। 10 ਲੱਖ ਵਾਲੇ 1994 ਬੌਂਡ ਕੈਸ਼ ਕਰਾਏ ਆ। 1 ਲੱਖ ਵਾਲੇ 706 ਬੌਂਡ ਕੈਸ਼ ਕਰਾਏ ਆ। ਠੀਕ ਹੈ ਜੀ। 10,000 ਵਾਲੇ 48 ਬੌਂਡ ਕੈਸ਼ ਕਰਾਏ ਆ। 1000 ਵਾਲੇ 31 ਬੌਂਡ, ਏਦਾਂ 8633 ਬੌਂਡ ਕੈਸ਼ ਕਰਾਇਆ, ਜਿਹਦੇ ਨਾਲ ਉਹਦੇ ਕੋਲ 6060 ਕਰੋੜ ਰੁਪਈਆ ਆਇਆ। ਹੁਣ ਇਸੇ ਪਹਿਲੂ ਤੇ ਮੈਂ ਤਾਂ ਹੀ ਗੱਲ ਕਰ ਰਿਹਾ ਕਿ ਇਹਦੇ ਵਿੱਚ ਇਹ ਗੱਲ ਲੁਕਾਉਣ ਚੋਂ ਕਾਮਯਾਬ ਹੋ ਗਏ। ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਕਿ SBI ਨੇ ਉਹ ਯੂਨੀਕ ਕੋਡ ਲੁਕੋ ਲਿਆ, ਜਿਹਦੇ ਨਾਲ ਇਹ ਜਾਣਕਾਰੀ ਮਿਲਣੀ ਸੀ ਕਿ ਜਿਹੜੀ ਕੰਪਨੀ ਬੌਂਡ ਖਰੀਦ ਰਹੀ ਹੈ ਉਹ ਕੰਪਨੀ ਕਿਹਨੂੰ ਦੇ ਰਹੀ ਹੈ ਚੰਦਾ, ਸਹੀ, ਬਿਲਕੁਲ, ਕਿਹੜੀ ਪਾਰਟੀ ਨੂੰ ਦੇ ਰਹੀ ਹੈ, ਇਹ ਗੱਲ ਲੁਕੋਗੇ। ਸੋ ਹੁਣ ਇਹਦੇ ਵਿੱਚ ਜੇਕਰ ਤੁਸੀਂ ਦੇਖਣਾ ਹੋਵੇ, ਸਮਾਜਵਾਦੀ ਪਾਰਟੀ ਨੇ ਜਿਹੜੇ ਨੇ ਉਹ ਮਤਲਬ ਕਿ 14 ਕੁ ਬੌਂਡ ਖਰੀਦੇ ਨੇ ਤੇ 14 ਕੁ ਕਰੋੜ ਰੁਪਈਆ ਉਹਦੇ ਕੋਲ ਆਇਆ ਜੀ। ਠੀਕ ਹੈ ਜੀ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ 37 ਬੌਂਡ ਉਹਨਾਂ ਕੋਲ ਆਏ ਨੇ, ਰੁਪਈਆ ਆਇਆ 7 ਕਰੋੜ 7 ਕਰੋੜ 26 ਲੱਖ ਰੁਪਈਆ। ਸੋ ਇਸ ਤਰ੍ਹਾਂ ਆਮ ਆਦਮੀ ਪਾਰਟੀ ਕੋਲ ਵੀ 244 ਬੌਂਡ ਆਏ ਨੇ, 1 ਕਰੋੜ ਵਾਲੇ 55 ਬੌਂਡ ਨੇ, 10 ਲੱਖ ਵਾਲੇ 95 ਬੌਂਡ ਨੇ, 1 ਲੱਖ ਵਾਲੇ 150 ਬੌਂਡ ਹੈ। ਸੋ ਇਹ ਸਾਰੀ ਜਾਣਕਾਰੀ ਜਨਤਕ ਤਾਂ ਹੋ ਗਈ ਜੀ, ਪਰ ਅਜੇ ਵੀ ਬਹੁਤ ਕੁਝ ਓਲਾ ਹੈ। ਪਰ ਉਸ ਓਲੇ ਦੇ ਬਾਵਜੂਦ ਇਹ ਸਪਸ਼ਟ ਹੁੰਦਾ ਹੈ ਕਿ 6000 ਕਰੋੜ ਤੋਂ ਵੱਧ ਚੰਦਾ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ। ਬੇਸ਼ੱਕ ਸੁਪਰੀਮ ਕੋਰਟ ਇਹ ਗੱਲ ਸਾਹਮਣੇ ਲਿਆਉਣਾ ਚਾਹੁੰਦੀ ਸੀ ਕਿ ਬੌਂਡ ਦੇ ਰੂਪ ਦੇ ਵਿੱਚ ਕਿਹਨੂੰ ਫੰਡ ਮਿਲਿਆ, ਪਰ ਇੱਥੇ ਮੈਨੂੰ ਲੱਗਦਾ ਕਿ ਆਹ ਜਾਣਕਾਰੀ ਜਨਤਕ ਹੋਣ ਨਾਲ ਵੀ ਭਾਜਪਾ ਇਹਨੂੰ ਆਪਣੇ ਲਾਹੇ ਵਜੋਂ ਵਰਤੂਗੀ ਕਿ ਦੇਖੋ ਸਾਨੂੰ ਫੰਡ ਤਾਂ ਹੀ ਵੱਧ ਮਿਲ ਰਿਹਾ ਕਿ ਅਸੀਂ ਜਿੱਤ ਰਹੇ ਹਾਂ। ਜੀ ਜੀ ਬਿਲਕੁਲ। ਤੇ ਕਿਸਾਨਾਂ ਨੇ ਦਿੱਲੀ ਪਹੁੰਚ ਕੇ ਦੱਸ ਦਿੱਤਾ ਸ਼ਰਮਾ ਜੀ ਕਿ ਦਿੱਲੀ ਜ਼ਿਆਦਾ ਦੂਰ ਨਹੀਂ ਹੈ। ਪ੍ਰਵੀਨ ਜੀ, ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦਿੱਲੀ ਦੇ ਰਾਮਲਾ ਮੈਦਾਨ ਵਿੱਚ ਕਿਸਾਨ ਮਹਾਪੰਚਾਇਤ ਸਫਲ ਹੋਈ ਹੈ। ਜੀ ਜੀ। ਸਰਕਾਰੀ ਅੰਕੜਾ ਉਹੀ ਮੈਂ ਤੁਹਾਨੂੰ ਕੱਲ ਕਰ ਰਿਹਾ ਸੀਗਾ ਕਿ ਉਹ ਦੱਸਦੇ ਨੇ ਜੀ 10 ਤੋਂ 12,000 ਘੱਟ ਸੀ। SKM ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਕਹਿੰਦੇ ਨੇ ਮਤਲਬ ਕਿ 1 ਲੱਖ ਤੋਂ ਉੱਪਰ ਘੱਟ ਸੀ, ਜਦੋਂ ਕਿ ਜਾਣਕਾਰੀ ਇਹ 40 ਤੋਂ 50,000 ਦੇ ਗੇੜ 'ਚ ਘੱਟ ਸੀਗਾ। 40 ਤੋਂ 50,000 ਦੇ ਗੇੜ 'ਚ ਕਿਸਾਨਾਂ ਦਾ ਆਪ ਮੁਹਾਰੇ ਦਿੱਲੀ ਪਹੁੰਚਣਾ, ਉਹ ਵੀ ਉਸ ਸਥਿਤੀ ਦੇ ਵਿੱਚ ਕਿ ਜਦੋਂ ਤੁਹਾਨੂੰ ਹਰ ਬੱਸ ਅੱਡੇ ਤੇ, ਰੇਲਵੇ ਸਟੇਸ਼ਨ ਤੇ, ਹਰ ਨਾਕੇ ਤੇ, ਟੋਲ ਤੇ ਰੋਕਿਆ ਜਾਵੇ। ਦਿੱਲੀ ਉਤਰੇ ਕਿਸਾਨਾਂ ਨੂੰ ਮੈਟਰੋ ਚੜ੍ਹਨ ਲੱਗਿਆਂ ਨੂੰ ਰੋਕ ਕੇ ਪੁਲਿਸ ਦੀਆਂ ਬੱਸਾਂ 'ਚ ਚੜਾ ਕੇ ਸ਼ਹਿਰ ਘੁਮਾਈ ਜਾਂਦੇ, ਕਿਸੇ ਨੂੰ ਕਨਾਟ ਪਲੇਸ ਲਾ ਕੇ, ਕਿਸੇ ਨੂੰ ਸੀਸਗੰਜ ਸਾਹਿਬ ਲਾ ਕੇ, ਕੋਈ ਕਹਿੰਦਾ ਜਾਣਾ ਬੰਗਲਾ ਸਾਹਿਬ ਹੈ ਤੇ ਲਾ ਕੇ ਬੱਸ ਅੱਡੇ ਕੋਲ। ਇਹ ਕੁਝ ਪੁਲਿਸ ਨੇ ਕੀਤਾ ਦਿੱਲੀ। ਬਿਲਕੁਲ ਜੀ ਬਿਲਕੁਲ। ਕਿੰਨੇ ਕਿਸਾਨ ਉਸ ਸਮੇਂ ਜਦੋਂ ਉੱਥੇ SKM ਦੀ ਮਹਾਪੰਚਾਇਤ ਚੱਲ ਰਹੀ ਸੀ, ਉਸ ਸਮੇਂ ਵੀ ਰੇਲਵੇ ਸਟੇਸ਼ਨਾਂ ਤੇ ਪੁਲਿਸ ਨਾਲ ਬਹਿਸ ਰਹੇ ਸੀ, ਅਜੇ ਬੱਸ ਅੱਡਿਆਂ ਚੋਂ ਬਾਹਰ ਆਉਣ ਦੀ ਕੋਸ਼ਿਸ਼ਾਂ ਕਰ ਰਹੇ ਸੀ, ਪਰ ਉਹਦੇ ਬਾਵਜੂਦ ਵੀ ਉੱਥੇ 40,000 ਤੋਂ 50,000 ਦੇ ਵੱਧ ਘੱਟ ਸੀ। ਪੁਲਿਸ ਦੀਆਂ ਸ਼ਰਤਾਂ ਕਿ ਤੁਸੀਂ ਇੱਥੇ ਜੀ ਕੁਝ ਬਣਾਓਗੇ ਨਹੀਂ, ਪਕਾਓਗੇ ਨਹੀਂ, ਉਹਦੇ ਬਾਵਜੂਦ ਚਾਹ ਦੇ ਲੰਗਰ ਵੀ ਚੱਲੇ ਤੇ ਪ੍ਰਸ਼ਾਦੇ ਵੀ ਬਣੇ। ਜੀ ਬਿਲਕੁਲ। ਤੇ ਸਾਰਾ ਇਕੱਠ ਹੋਇਆ ਤੇ ਕਿਸਾਨੀ ਮਸਲਿਆਂ ਤੇ ਉਹ ਕੇਂਦਰਿਤ ਰਿਹਾ ਤੇ ਉੱਥੇ ਐਲਾਨ ਕਰਕੇ ਆਏ ਨੇ ਕਿ ਹੁਣ ਅਗਲਾ ਅੰਦੋਲਨ ਸਰਕਾਰ ਯਾਦ ਰੱਖੇ ਆਰ ਪਾਰ ਦਾ ਹੋਏਗਾ, ਕਿ ਅਸੀਂ ਦੱਸਣ 23 ਮਾਰਚ ਤੋਂ ਪੈਸੇ ਦੀ ਸ਼ਕਤੀ ਤੇ ਖਤਰੇ ਲੋਕਤੰਤਰ ਨੂੰ ਬਚਾਉਣ ਲਈ ਕਹਿੰਦੇ ਜੀ ਅਸੀਂ ਪੂਰੇ ਪੰਜਾਬ ਦੇ ਵਿੱਚ ਹੁਣ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ। ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਮਹਾਪੰਚਾਇਤਾਂ ਹੋਣਗੀਆਂ, ਪੇਂਡੂ ਮਹਾਪੰਚਾਇਤਾਂ, ਜਾਗਰੂਕ ਮਹਾਪੰਚਾਇਤਾਂ ਹੋਣਗੀਆਂ। ਕੋਈ ਰਾਹ ਰੋਕੋ ਅੰਦੋਲਨ ਨਹੀਂ, ਕੋਈ ਕਿਸੇ ਨੂੰ ਤੰਗ ਪਰੇਸ਼ਾਨ ਦਾ ਅੰਦੋਲਨ ਨਹੀਂ। ਪਿੰਡਾਂ 'ਚ ਬੈਠਕਾਂ ਦੇ ਰੂਪ 'ਚ ਕਰਕੇ ਲੋਕਾਂ ਨੂੰ ਕਿਸਾਨੀ ਮਸਲਿਆਂ ਤੋਂ ਪੂਰੀ ਤਰ੍ਹਾਂ ਜਾਣੂ ਕਰਾ ਕੇ ਫਿਰ ਅਗਲਾ ਅੰਦੋਲਨ ਵਿੱਢਾਂਗੇ। ਉਹ ਕਹਿੰਦੇ ਚੋਣਾਂ ਕਰਾਓ, ਸਰਕਾਰ ਚਲਾਓ, ਕੁਛ ਕਰੋ, ਪਰ ਸਾਡੀ ਤਿਆਰੀ ਆ, ਅਸੀਂ ਇਸ ਮਸਲੇ ਤੇ ਆਵਾਂਗੇ। ਤੁਸੀਂ ਜੋ ਧੱਕਾ ਪੰਜਾਬ ਦੇ ਬਾਰਡਰਾਂ ਤੇ ਕੀਤਾ ਉਹਦੇ ਖਿਲਾਫ ਅਸੀਂ ਇਕਜੁੱਟ ਹਾਂ। ਤੇ ਬਿਲਕੁਲ ਜੀ ਦੇਸ਼ ਭਰ ਦੇ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ, ਰਾਜਸਥਾਨ, ਜੰਮੂ ਕਸ਼ਮੀਰ, ਪੱਛਮੀ ਬੰਗਾਲ, UP, ਬਿਹਾਰ, ਸਾਰੇ ਥਾਵਾਂ ਤੋਂ ਨੁਮਾਇੰਦਗੀ ਸੀ। 400 ਤੋਂ ਵੱਧ ਕਿਸਾਨ ਸੰਗਠਨਾਂ ਦਾ ਇਕੱਠ ਸੀ ਤੇ ਉਸ ਇਕੱਠ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਕਿ ਕਿਸਾਨ ਇਕਜੁੱਟ ਹੋ ਕੇ ਜਦੋਂ ਬਾਹਰ ਨਿਕਲਦਾ ਤਾਂ ਸਰਕਾਰਾਂ ਨੂੰ ਫਿਕਰ ਪੈਂਦਾ। ਮੈਂ ਉਹ ਸ਼ਵੇਤ ਮਲਿਕ ਦਾ ਟਵੀਟ ਵੀ ਦੇਖ ਰਿਹਾ ਸੀ, ਉਹ ਕਹਿੰਦੇ ਜੀ ਇਹਨਾਂ ਨੇ ਤਾਂ ਸੀਵਰੇਜ ਵਾਲਾ ਪਾਣੀ ਵੀ ਛੱਡਿਆ। ਹਾਂਜੀ ਬਿਲਕੁਲ।
ਉਹਨੂੰ ਖਰਾਬ ਕਰ ਲਏ। ਸੋ ਉਹਦੇ ਬਾਵਜੂਦ ਵੀ ਇਕੱਠ ਨਹੀਂ ਰੁਕ ਸਕੇ। ਸਫਲ ਰਹੀ ਹੈ, ਬਹੁਤ ਬਹੁਤ ਸਫਲ ਰਿਹਾ ਮਹਾਪੰਚਾਇਤ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਸਿਲੰਡਰ ਦੀ, ਸਿਲੰਡਰ ਤੋਂ ਬਾਅਦ ਹੁਣ ਕਹਿੰਦੇ ਚੁਣਾਵੀ ਪੈਟਰੋਲ ਡੀਜ਼ਲ ਵੀ ਸਸਤਾ ਹੋ ਗਿਆ ਜੀ। ਜੀ ਆਪਾਂ ਉਸੇ ਦਿਨ ਗੱਲ ਕਰ ਰਹੇ ਸੀ ਜਿਸ ਦਿਨ ਗੈਸ ਸਿਲੰਡਰ 100 ਰੁਪਏ ਸਸਤਾ ਕੀਤਾ ਕਿ ਭਾਈ ਪਿਛਲੇ 23 ਮਹੀਨਿਆਂ ਚ 24% ਕੱਚੇ ਤੇਲ ਦੇ ਰੇਟ ਘਟਿਆ। 24%, ਜਿਹਦੇ ਹਿਸਾਬ ਨਾਲ ਅੱਜ ਦੀ ਤਰੀਕ ਦੇ ਵਿੱਚ ਪੈਟਰੋਲ ਡੀਜ਼ਲ 10 ਤੋਂ 12 ਰੁਪਏ ਸਸਤਾ ਹੋ ਸਕਦਾ ਹੈ। ਪਰ ਇਹ ਮੋਟੀ ਕਮਾਈ, ਇਹਦਾ ਮਤਲਬ ਪਿਛਲੇ 23-24 ਮਹੀਨਿਆਂ ਤੋਂ ਕੰਪਨੀਆਂ ਕਮਾ ਰਹੀਆਂ। ਫਿਰ ਉਹ ਕੰਪਨੀਆਂ ਨੇ ਫੰਡ ਦੇਣੇ ਹੁੰਦੇ ਆ ਨਾ ਬੌਂਡ ਖਰੀਦ ਕੇ। ਬਿਲਕੁਲ ਜੀ। ਸੋ ਇਸ ਲਈ ਲੋਕਾਂ ਨੇ ਫੰਡ ਨਹੀਂ ਨਾ ਦੇਣਾ, ਲੋਕਾਂ ਤੋਂ ਵੋਟ ਲੈਣੀ ਇਹਨਾਂ ਨੇ, ਉਹਦੇ ਲਈ ਇਹਨਾਂ ਨੂੰ ਪਤਾ ਕਿ ਘਾਟੀ ਵਜਾ ਕੇ ਮਿਲਣੀ ਹੈ, ਕੀ ਖੜਕਾ ਕੇ ਮਿਲਣੀ ਹੈ। ਸੋ ਇਸ ਲਈ 23 ਮਹੀਨਿਆਂ ਤੋਂ ਜਿਹੜਾ ਕੱਚਾ ਤੇਲ 24% ਸਸਤਾ ਸੀ, ਉਹਦੇ ਬਾਵਜੂਦ ਵੀ ਸਰਕਾਰਾਂ ਰੇਟ ਨਹੀਂ ਘਟਾ ਰਹੀਆਂ ਸੀ। ਪਰ ਹੁਣ ਐਨ 1 ਜਾਂ 2 ਦਿਨਾਂ ਚ ਚੋਣ ਜਾਬਤਾ ਲੱਗਣਾ, ਉਹ ਤੋਂ ਪਹਿਲਾਂ ਕਹਿੰਦੇ ਜੀ 2 ਰੁਪਏ ਪੈਟਰੋਲ ਤੇ ਡੀਜ਼ਲ ਅਸੀਂ ਸਸਤਾ ਕਰਤਾ। ਇਹ ਸਰਕਾਰ ਨੇ 2 ਰੁਪਏ ਸਸਤਾ ਕਰਕੇ ਲੋਕਾਂ ਤੋਂ ਵੋਟ ਬਟੋਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਚੁਣਾਵੀ ਪੈਟਰੋਲ ਡੀਜ਼ਲ ਸਸਤਾ ਹੋਇਆ ਜਨਾਬ, ਉਹ ਵੀ 2 ਰੁਪਏ ਜੀ। ਚਲੋ ਇਹ ਜਨਤਾ ਨੇ ਇੰਨੇ ਨਾਲ ਹੀ ਵਾਹ ਕਰ ਦੇਣੀ ਹੈ, ਇੰਨੇ ਨਾਲ ਮੌਕਾ ਮਿਲ ਗਿਆ WhatsApp ਯੂਨੀਵਰਸਿਟੀ ਵਾਲਿਆਂ ਨੂੰ ਕਿ ਬਈ ਪੈਟਰੋਲ ਵੀ ਸਸਤਾ ਹੋ ਗਿਆ। ਉਹ ਕਹਿਣਗੇ 70 ਸਾਲਾਂ ਚ ਕਦੇ ਇੰਨਾ ਸਸਤਾ ਨਹੀਂ ਹੋਇਆ, ਪਰ ਇਹ ਨਹੀਂ ਦੱਸਣਗੇ 70 ਸਾਲਾਂ ਚ ਜਿਹੜੇ ਕੱਚੇ ਤੇਲ ਦੀਆਂ ਕੀਮਤਾਂ, ਜਿਵੇਂ ਤੁਸੀਂ 24% ਦਾ ਜ਼ਿਕਰ ਕੀਤਾ, ਉਹ ਕਿੰਨੀਆਂ ਡਿੱਗੀਆਂ ਪਿਛਲੇ 9-10 ਸਾਲਾਂ ਦੇ ਵਿੱਚ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।